ਅੱਜ ਅਸੀਂ ਮੁਆਸ਼ਿਆਤ ਜਾਂ ਇਕਨੋਮਿਕਸ ਦੇ ਉੱਤੇ ਗੱਲ ਕਰਾਂਗੇ ਪੰਜਾਬੀ ਵਿੱਚ। ਤੇ ਅਸੀਂ ਮੈਂ ਵੇਖਣਾ ਚਾਹੁੰਦਾ ਹਾਂ ਦੋ ਤਿੰਨ ਗੱਲਾਂ ਨੇ ਇਹਦੇ ਵਿੱਚ। ਇੱਕ ਤੇ ਇਹ ਹੈ ਕਿ ਜਿਹੜਾ ਇਲਮ ਹੈ ਉਹ ਆਪਣੀ ਮਾਂ ਬੋਲੀ ਦੇ ਵਿੱਚ ਬਿਹਤਰ ਸਮਝ ਆਉਂਦਾ ਹੈ ਮੇਰੇ ਖਿਆਲ 'ਚ। ਇੱਕ ਤੇ ਇਹ ਗੱਲ ਹੈਗੀ ਆ, ਔਰ ਇਹ ਦੇਖਾਂਗੇ ਕਿ ਇਹ ਜਿਹੜੇ ਇਕਨੋਮਿਕਸ ਜਾਂ ਮੁਆਸ਼ਿਆਤ ਦੇ ਜਿਹੜੇ ਪੇਚਵੇਂ ਮਸਲੇ ਨੇ, ਅਗਰ ਉਹਨਾਂ ਨੂੰ ਅਸੀਂ ਪੰਜਾਬੀ ਵਿੱਚ ਬਿਆਨ ਕਰੀਏ ਤੇ ਕਿਆ ਉਹ ਲੋਕਾਂ ਨੂੰ, ਜਾਂ ਜਿਹੜੇ ਉਹ ਲੋਕ ਜਿਹੜੇ ਥੋੜ੍ਹੇ ਬਹੁਤ ਜਾਣੀ ਜਾਣ ਨੇ, ਕਿਆ ਉਹਨਾਂ ਨੂੰ ਇਹ ਬਹੁਤੀ ਸਮਝ ਆਵੇਗੀ ਜਾਂ ਉਹਨਾਂ ਨੂੰ ਅੰਗਰੇਜ਼ੀ ਜਾਂ ਉਰਦੂ ਦੇ ਵਿੱਚ ਜ਼ਿਆਦਾ ਸਮਝ ਆਉਂਦੀ ਹੈ। ਇਹ ਬੜੀ ਦਿਲਚਸਪ ਗੱਲ ਹੈ ਕਿ ਮੈਂ ਸੁਣਿਆ ਵੀ ਆ ਤੇ ਪੜ੍ਹਿਆ ਵੀ ਹੈ ਕਿ ਡਾਕਟਰ ਅਬਦੁਲ ਸਲਾਮ ਖੁਰਸ਼ੀਦ ਜਿਹੜਾ ਹੈ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਫਿਜ਼ਿਕਸ ਤੋਂ, ਉਹਨਾਂ ਨੂੰ ਇਸਲਾਮਾਬਾਦ ਇੱਕ ਮਹਿਫਲ ਵਿੱਚ ਕਿਹਾ ਗਿਆ ਕਿ ਤੁਸੀਂ ਆਪਣੀ ਥਿਊਰੀ ਜਿਹੜੀ ਹੈ, ਨਜ਼ਰੀਆ ਜਿਹੜਾ ਜਿੱਤੇ ਤੁਹਾਨੂੰ ਨੋਬਲ ਪ੍ਰਾਈਜ਼ ਮਿਲਿਆ ਹੈ, ਉਹ ਬਿਆਨ ਕਰੋ। ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਬੜੀ ਦਿਲਚਸਪ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਮੈਂ ਪੰਜਾਬੀ ਵਿੱਚ ਤੁਹਾਡੇ ਸਾਹਮਣੇ ਉਹ ਸਾਰਾ ਨਜ਼ਰੀਆ ਜਿਹੜਾ ਉਹ ਪੇਸ਼ ਕਰਨਾ ਹੈ। ਉਹਨਾਂ ਕਿਹਾ ਜੀ ਠੀਕ ਹੈ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਕਹਿੰਦੇ ਨੇ ਕੋਈ 1.5 ਘੰਟੇ ਦੇ ਵਿੱਚ ਪੰਜਾਬੀ ਵਿੱਚ ਫਿਜ਼ਿਕਸ ਦਾ ਉਹ ਥਿਊਰੀ ਬਿਆਨ ਕੀਤੀ ਜਿਹਦੇ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਇਹਦਾ ਮਤਲਬ ਇਹ ਹੋਇਆ ਕਿ ਜੇ ਫਿਜ਼ਿਕਸ ਵਗੈਰਾ ਜਿਹੜਾ ਬਹੁਤ ਹੀ ਪੇਚਦਾਰ ਔਰ ਐਬਸਟਰੈਕਟ ਸਬਜੈਕਟ ਹੈ, ਅਗਰ ਉਹਦੇ ਉੱਤੇ ਪੰਜਾਬੀ ਵਿੱਚ ਗੱਲ ਸਮਝਾਈ ਜਾ ਸਕਦੀ ਹੈ ਤੇ ਫਿਰ ਇਹਦੀ ਕੋਈ ਵਜ੍ਹਾ ਨਹੀਂ ਹੈਗੀ ਕਿ ਉਹ ਅਸੀਂ ਇਕਨੋਮਿਕਸ ਜਾਂ ਮੁਆਸ਼ਿਆਤ ਜਿਹੜੀ ਹੈ ਉਹਦੇ ਉੱਤੇ ਉਹਨੂੰ ਪੰਜਾਬੀ ਵਿੱਚ ਨਾ ਕਰ ਸਕੀਏ। ਵੈਸੇ ਤੇ ਇੱਕ ਇਹਦਾ ਇਹ ਵੀ ਹੈ ਕਿ ਵੀ ਇੱਕ ਤੇ ਸਮਝ ਵੀ ਆਉਣੀ ਚਾਹੀਦੀ ਹੈ। ਦੂਜੇ ਮੇਰਾ ਇਹ ਵੀ ਖਿਆਲ ਹੈਗਾ ਕਿ ਸਾਡੀ ਪੰਜਾਬੀ ਸਾਡੇ ਜਿਹੜੀ ਇਕਨੋਮਿਕਸ ਜਿਹੜੀ ਪਾਕਿਸਤਾਨ ਵੱਲ ਪੜ੍ਹਾਈ ਜਾਂਦੀ ਹੈ ਉਰਦੂ ਵਿੱਚ, ਉਹਦੇ ਵਿੱਚ ਬਹੁਤ ਸਾਰੀ ਅਰਬੀ ਔਰ ਫਾਰਸੀ ਤਰਕੀਬਾਂ ਜਿਹੜੀਆਂ ਨੇ, ਕਾਨਸੈਪਟ ਜਿਹੜੇ ਨੇ ਉਹ ਲਿਆਂਦੇ ਗਏ ਨੇ। ਜਿੱਥੇ ਵੀ ਕਿਸੇ ਤਰਕੀਬ ਦੀ ਲੋੜ ਹੁੰਦੀ ਹੈ, ਟਰਮ ਦੀ ਲੋੜ ਹੁੰਦੀ ਹੈ, ਟਰਮਨੋਲੋਜੀ ਦੀ, ਤੇ ਫੌਰਨ ਫਾਰਸੀ ਜਾਂ ਅਰਬੀ ਡਿਕਸ਼ਨਰੀ ਤੋਂ ਲੈ ਲਿੱਤੀ ਜਾਂਦੀ ਹੈ। ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਪ੍ਰੋਬਲਮ ਹੈ ਕਿ ਜਿਹੜੀ ਵੀ ਟਰਮਨੋਲੋਜੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਉਹ ਸੰਸਕ੍ਰਿਤ ਚੋਂ ਤੇ ਹਿੰਦੀ ਚੋਂ, ਜ਼ਿਆਦਾਤਰ ਸੰਸਕ੍ਰਿਤ ਚੋਂ ਲੈ ਲੈਂਦੇ ਨੇ। ਤੇ ਇਸ ਲਈ ਇਹ ਹੁਣ ਜੇ ਕਿਹਾ ਜਾਵੇ ਕਿ ਬਈ ਇਹ ਇਲਮੀ ਪੱਧਰ ਦੇ ਉੱਤੇ ਈਸਟ ਪੰਜਾਬ ਔਰ ਪਾਕਿਸਤਾਨੀ ਪੰਜਾਬ ਦੀਆਂ ਜ਼ਬਾਨਾਂ ਵੱਖ-ਵੱਖ ਹੋ ਗਈਆਂ ਨੇ, ਤੇ ਇਹ ਕੋਈ ਬਹੁਤ ਵੱਡੀ ਮੁਬਾਲਗੇ ਦੀ ਗੱਲ ਨਹੀਂ ਹੈਗੀ। ਠੀਕ ਹੈ, ਸ਼ਾਇਰੀ ਤੇ ਕਹਾਣੀਆਂ ਤੇ ਇਹ ਬਾਕੀ ਤੇ ਠੀਕ ਨੇ, ਆਮ ਜ਼ਬਾਨ ਦੇ ਵਿੱਚ ਚੱਲ ਜਾਂਦੀਆਂ ਨੇ, ਲੇਕਿਨ ਜਦੋਂ ਤੁਸੀਂ ਕਿਸੇ ਵੀ ਇਲਮ ਦੇ ਉੱਤੇ ਲਿਖੋ ਜਾਂ ਪੜ੍ਹੋ ਜਾਂ ਗੱਲ ਕਰੋ ਤੇ ਉਹਦੇ ਵਿੱਚ ਕੀ ਟਰਮਨੋਲੋਜੀ ਯੂਜ਼ ਹੋਏਗੀ, ਉਹਦੇ ਤੇ ਬਹੁਤ ਸਾਰੀ ਗੱਲਾਂ ਜਿਹੜੀਆਂ ਨੇ ਉਹਦੇ ਤੇ ਬੁਨਿਆਦ ਕਰਦੀਆਂ ਨੇ। ਤੇ ਅਗਰ ਫਰਜ਼ ਕਰੋ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਤੇ ਵਾਕਈ ਦੋ ਜ਼ਬਾਨਾਂ ਜਿਹੜੀਆਂ ਨੇ ਪੰਜਾਬੀ ਦੀਆਂ, ਉਹ ਦੋ ਜ਼ਬਾਨਾਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਹੋ ਜਾਣਗੀਆਂ। ਸੋ ਉਹਦਾ ਜਿਹੜਾ ਇੱਕ ਮੈਂ ਸੋਚਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਫਾਰਸੀ, ਅਰਬੀ ਔਰ ਸੰਸਕ੍ਰਿਤ ਤਿੰਨਾਂ ਨੂੰ ਛੱਡ ਕੇ ਤੇ ਉਹਨਾਂ ਨੂੰ ਪੰਜਾਬੀ ਦੀ ਜਿਹੜੀ ਲਫ਼ਜ਼ਾਲੀ ਹੈ, ਪੰਜਾਬੀ ਦੇ ਵਿੱਚ ਜਿਹੜੀ ਟਰਮਨੋਲੋਜੀ ਹੈ, ਉਹਨੂੰ ਵਰਤਣਾ ਚਾਹੀਦਾ ਹੈ ਔਰ ਉਹਨੂੰ ਬਣਾਉਣਾ ਚਾਹੀਦਾ ਹੈ। ਇਸ ਲਈ ਮੈਂ ਇਹ ਜਿਹੜੀ ਗੱਲਬਾਤ ਕਰਾਂਗਾ, ਮੈਂ ਕੋਈ ਖਾਸ ਤਿਆਰੀ ਨਹੀਂ ਕੀਤੀ ਇਹਦੇ ਲਈ, ਜਾਣ-ਬੁੱਝ ਕੇ ਤਿਆਰੀ ਨਹੀਂ ਕੀਤੀ। ਇਸ ਲਈ ਤਿਆਰੀ ਜ਼ਿਆਦਾ ਜਾਣ-ਬੁੱਝ ਕੇ ਨਹੀਂ ਕੀਤੀ ਕਿ ਮੇਰੀ ਜ਼ਬਾਨ ਜਿਹੜੀ ਹੈ ਉਹ ਬਹੁਤ ਘੜੀ ਕਢਾਈ ਪੰਜਾਬੀ ਨਾ ਬਣ ਜਾਵੇ। ਤੇ ਮੈਂ ਸੋਚਿਆ ਕਿ ਜੋ ਮੇਰੇ ਜ਼ਿਹਨ ਵਿੱਚ ਲਫ਼ਜ਼ ਆਉਂਦੇ ਨੇ ਉਹਨਾਂ ਨੂੰ ਮੈਂ ਸਪੌਂਟੇਨੀਅਸਲੀ ਕਰਾਂ ਔਰ ਦੇਖਾਂ ਕਿ ਉਹ ਕਿੰਨੀ ਗੱਲ ਹੋ ਪਾਉਂਦੀ ਹੈ ਜਾਂ ਕਿੰਨੀ ਹੋ ਪਾਉਂਦੀ। ਵੈਸੇ ਇਹਦੇ 'ਚ ਕੋਈ ਹਰਜ ਨਹੀਂ ਹੈਗਾ ਕਿ ਪੂਰੀ ਤਿਆਰੀ ਨਾਲ ਕਰਨਾ ਚਾਹੀਦਾ ਔਰ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਲੱਭ ਕੇ ਕਰਨਾ ਚਾਹੀਦਾ, ਲੇਕਿਨ ਇਹ ਅੱਜ ਦੀ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਮੈਂ ਜਾਣ ਬੁੱਝ ਕੇ ਇੰਝ ਹੀ ਕੀਤਾ ਹੈ।
ਕਿ ਬਈ ਜਿਵੇਂ ਜ਼ੇਨ ਦੇ ਵਿੱਚ ਲਫ਼ਜ਼ ਆਉਂਦਾ ਹੈ ਉਵੇਂ ਤੁਸੀਂ ਬੋਲ ਦਿਓ ਅਤੇ ਪਤਾ ਲੱਗੇ ਕਿ ਬਈ ਕਿੰਨੀ ਬਿਆਨ ਹੋ ਸਕਦਾ ਔਰ ਕਿੰਨਾ ਨਹੀਂ ਹੋ ਸਕਦਾ। ਮੈਂ ਤੁਹਾਨੂੰ ਆਪਣੀ ਬੈਕਗਰਾਊਂਡ ਇਸ ਮਾਮਲੇ 'ਚ ਦੱਸ ਦਿੰਦਾ ਕਿ ਤੁਹਾਡੇ 'ਚੋਂ ਅਕਸਰੀਅਤ ਲੋਕਾਂ ਨੂੰ ਪਤਾ ਹੋਏਗਾ ਕਿ ਮੇਰੀ PhD ਜਿਹੜੀ ਆ ਉਹ ਇਕਨੋਮਿਕਸ ਦੇ ਵਿੱਚ ਹੈ। ਉਹ ਮੈਂ ਇੱਥੋਂ ਅਮਰੀਕਾ ਤੋਂ ਕੀਤੀ ਸੀ ਅਤੇ ਇਕਨੋਮਿਕਸ ਦੇ ਵਿੱਚ PhD ਦੇ ਵਿੱਚ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਸੀ ਉਹ ਸੀਗੀ ਮੈਥਮੈਟੀਕਲ ਇਕਨੋਮਿਕਸ, ਯਾਨੀ ਰਿਆਜ਼ੀ ਦੀ ਇਕਨੋਮਿਕਸ ਜਿਹੜੀ ਹੈ, ਔਰ ਕੁਆਂਟੀਟੇਟਿਵ ਮੈਥਡਸ ਦੀ, ਜਿਹਦੇ ਵਿੱਚ ਸ਼ੁਮਾਰੀਆਤ ਜਾਂ ਸਟੈਟਿਸਟਿਕਸ ਹੁੰਦਾ ਹੈ। ਅਤੇ ਦੂਸਰੀ ਜਿਹੜੀ ਸੀ ਮੇਰੀ ਸਪੈਸ਼ਲਿਟੀ ਉਹ ਮੋਨੋਟਰੀ ਇਕਨੋਮਿਕਸ ਸੀ। ਮੋਨੋਟਰੀ ਇਕਨੋਮਿਕਸ ਜਿਹੜੀ ਹੈ ਉਹ ਵੀ ਜ਼ਿਆਦਾਤਰ ਮੈਥਮੈਟੀਕਲੀ ਲਿਖੀ ਜਾਂਦੀ ਹੈ, ਉਹਦੇ ਵਿੱਚ ਵੀ ਆਮ ਇੰਗਲਿਸ਼ ਨਹੀਂ ਵਰਤੀ ਜਾਂਦੀ। ਸੋ ਇਸ ਵਾਸਤੇ ਜਿਹੜਾ ਮੈਂ ਇਹ ਸਾਰਾ ਜਿਹੜਾ ਪੜ੍ਹਿਆ ਪੜ੍ਹਾਇਆ ਸੀ ਉਹ ਬੁਨਿਆਦੀ ਤੌਰ ਦੇ ਉੱਤੇ ਮੈਥਮੈਟੀਕਲ ਔਰ ਕੁਆਂਟੀਟੇਟਿਵ ਮੈਥਡ ਜਿਹੜੇ ਨੇ ਉਹਨਾਂ ਉੱਤੇ ਜ਼ਿਆਦਾ ਪੜ੍ਹਿਆ ਸੀ। ਲੇਕਿਨ ਇਹ ਹੈ ਕਿ ਉਹਦੇ ਉੱਤੇ ਅਸੀਂ ਉਵੇਂ ਗੱਲ ਨਹੀਂ ਕਰਾਂਗੇ, ਕਿਉਂਕਿ ਉਹਦੀ ਕੁਛ ਹੋਰ ਮਸਾਇਲ ਨੇ ਜਿਹੜੇ ਮੈਂ ਅੱਗੇ ਜਾ ਕੇ ਗੱਲ ਕਰਾਂਗਾ। ਮੈਂ ਇਹ ਸੋਚਣਾ ਹੈ ਕਿ ਬਜਾਏ ਇਸਦੇ ਕਿ ਅਸੀਂ ਜਿਵੇਂ ਇਕਨੋਮਿਕਸ ਦੀਆਂ ਕਲਾਸਾਂ ਹੁੰਦੀਆਂ ਨੇ, 11ਵੀਂ ਦੀ ਕਲਾਸ ਦੀ ਅਤੇ 12ਵੀਂ ਕਲਾਸ ਦੀ ਅਤੇ ਫਿਰ ਅੱਗੇ ਹੁੰਦੀਆਂ ਨੇ, ਉਸ ਤਰ੍ਹਾਂ ਪੜ੍ਹਨ ਦੀ ਬਜਾਏ ਮੈਂ ਸੋਚਣਾ ਕਿ ਪਹਿਲੇ ਮੈਂ ਉਹਨਾਂ ਪੱਖਾਂ 'ਤੇ ਗੱਲ ਕਰਾਂ ਜਿਹੜੇ ਤੁਸੀਂ ਪਹਿਲੇ ਸੁਣੇ ਨੇ, ਜਿਹੜੇ ਤੁਸੀਂ ਅਖਬਾਰਾਂ ਵਿੱਚ, ਰਸਾਲਿਆਂ ਵਿੱਚ, ਆਮ ਲੋਕਾਂ ਦੀਆਂ ਗੱਲਾਂ ਵਿੱਚ ਸੁਣੇ ਨੇ। ਮਿਸਾਲ ਦੇ ਤੌਰ ਦੇ ਉੱਤੇ GDP, ਗ੍ਰੋਸ ਡੋਮੈਸਟਿਕ ਪ੍ਰੋਡਕਟ, ਯਾਨੀ ਮਤਲਬ ਘਰੇਲੂ ਮੁਲਕੀ ਆਮਦਨੀ, ਇਹ ਤੁਸੀਂ ਸੁਣਿਆ ਹੈ, ਔਰ ਇਹ ਕਿਵੇਂ ਬਣਦਾ ਹੈ ਕਿਵੇਂ ਨਹੀਂ ਬਣਦਾ ਇਹ 'ਤੇ ਗੱਲ ਕੀਤੀ ਜਾਵੇ। ਇਸੇ ਤਰ੍ਹਾਂ ਤੁਸੀਂ ਇਨਫਲੇਸ਼ਨ ਦੇ ਬਾਰੇ 'ਚ ਵੀ ਜਾਣਦੇ ਹੋ, ਯਾਨੀ ਅਫਰਾਤ ਜ਼ਰ ਕੀ ਹੁੰਦਾ ਹੈ, ਉਹ ਕਿਵੇਂ ਪੈਦਾ ਹੁੰਦਾ ਹੈ, ਕਿਵੇਂ ਹੁੰਦਾ ਹੈ, ਅਤੇ ਮਤਲਬ ਆਪਣਾ ਤੁਸੀਂ ਇਸੇ ਤਰ੍ਹਾਂ ਨੌਕਰੀ ਰੁਜ਼ਗਾਰ ਦੇ ਮਾਮਲਾਤ 'ਤੇ ਵੀ ਤੁਸੀਂ ਸੁਣਦੇ ਹੋ। ਹੁਣ ਅਨਪਲਾਇਮੈਂਟ, ਬੇਰੁਜ਼ਗਾਰੀ ਇੰਨੀ ਹੋ ਗਈ, ਅੱਜ ਬੇਰੁਜ਼ਗਾਰੀ ਇੰਨੀ ਹੋ ਗਈ, ਅਤੇ ਸਵਾਲ ਇਹ ਹੈ ਕਿ ਜਿਹੜੀ ਰੁਜ਼ਗਾਰ ਦੀ ਮੰਡੀ ਹੈ ਉਹਨੂੰ ਕਿਵੇਂ ਵੇਖਿਆ ਜਾਵੇ। ਸੋ ਮੈਂ ਪਹਿਲੇ ਸ਼ੁਰੂ ਦੇ ਵਿੱਚ ਕੋਸ਼ਿਸ਼ ਇਹ ਕਰਾਂਗਾ ਕਿ ਇਹ ਜਿਹੜੀਆਂ ਮੋਟੀਆਂ ਗੱਲਾਂ ਨੇ ਜਿਨ੍ਹਾਂ ਦੀ ਤੁਹਾਨੂੰ ਪਹਿਲੇ ਥੋੜ੍ਹਾ ਪਤਾ ਹੈ, ਜਿਨ੍ਹਾਂ ਨੂੰ ਤੁਸੀਂ ਸੁਣ ਚੁੱਕੇ ਹੋ ਅਖਬਾਰਾਂ ਰਸਾਲਿਆਂ ਦੇ ਜ਼ਰੀਏ, ਪਹਿਲੇ ਉਹਨਾਂ 'ਤੇ ਗੱਲ ਕੀਤਾ ਜਾਏ ਤਾਂ ਕਿ ਜਿਹੜੇ ਤੁਹਾਨੂੰ ਉਹਨੂੰ ਸਮਝਣ ਦੇ ਵਿੱਚ ਅੱਗੇ ਜਾ ਕੇ ਆਸਾਨੀ ਹੋਵੇ। ਲੇਕਿਨ ਅਸੀਂ ਜਦੋਂ ਗੱਲ ਕਰਾਂਗੇ ਤੇ ਅਸੀਂ ਕਲਾਸੀਕਲ ਇਕਨੋਮਿਕਸ ਜਿਹੜੀ ਹੈ, ਕਲਾਸੀਕੀ ਰਵਾਇਤੀ ਜਿਹੜੀ ਮੁਆਸ਼ੀਆਤ ਹੈ, ਉਹਦੀ ਅਸੀਂ ਬੁਨਿਆਦੀ ਤਸਵਰਾਤ ਦੇ ਉੱਤੇ ਅੱਗੇ ਜਾ ਕੇ ਗੱਲ ਕਰਾਂਗੇ ਕਿਹੜੇ ਨੇ, ਕਿਉਂਕਿ ਉਸੇ ਤੋਂ ਹੀ ਕਲਾਸੀਕਲ ਜਿਹੜੀ ਇਕਨੋਮਿਕਸ ਹੈ ਜਾਂ ਜਿਹੜੀ ਰੀਤੀ ਇਕਨੋਮਿਕਸ ਹੈ, ਮੁਆਸ਼ੀਆਤ ਹੈ, ਉਹਦੇ ਵਿੱਚੋਂ ਹੀ ਫਿਰ ਅੱਗੇ ਨਿਊ ਕਲਾਸੀਕਲ ਇਕਨੋਮਿਕਸ, ਉਹਦੇ ਵਿੱਚੋਂ ਹੀ ਉਹਦੇ ਜਵਾਬ ਦੇ ਵਿੱਚ ਹੀ ਜਿਹੜੀ ਮਾਰਕਸਿਜ਼ਮ ਹੈ ਉਹ ਸਾਹਮਣੇ ਆਉਂਦੀ ਹੈ। ਇਸ ਵਾਸਤੇ ਅਗਰ ਤੁਹਾਨੂੰ ਕਲਾਸੀਕਲ ਇਕਨੋਮਿਕਸ ਦੀ ਮੁੱਢਲੇ ਤਸਵਰਾਤ ਜਿਹੜੇ ਨੇ ਅਗਰ ਉਹ ਤੁਹਾਡੇ ਜ਼ਿਹਨ 'ਚ ਨਾ ਹੋਣ ਤਾਂ ਤੁਹਾਨੂੰ ਫਿਰ ਨਾ ਨਿਊ ਕਲਾਸੀਕਲ ਇਕਨੋਮਿਕਸ ਸਮਝ ਆਉਂਦੀ ਹੈ ਅਤੇ ਨਾ ਤੁਹਾਨੂੰ ਮਾਰਕਸਿਜ਼ਮ ਸਮਝ ਆਉਂਦੀ ਹੈ। ਇਸ ਲਈ ਉਹ ਅਸੀਂ ਕਿਤੇ ਜਾ ਕਰਾਂਗੇ, ਥੋੜ੍ਹੇ ਚਿਰਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਉਹਦੇ ਬੁਨਿਆਦੀ ਜਿਹੜੇ ਕਾਨਸੈਪਟਸ ਨੇ ਉਹ ਕੀ ਨੇ, ਔਰ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਟੁਰਾਂਗੇ। ਅੱਛਾ, ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਭ ਤੋਂ ਪਹਿਲੇ ਮੈਂ ਚਾਹੁੰਦਾ ਕਿ ਇਹ ਸਮਝਿਆ ਜਾਵੇ ਕਿ ਇਕਨੋਮਿਕਸ ਹੈ ਕੀ ਹੈ। ਇਕਨੋਮਿਕਸ ਕਿਸ ਬਲਾ ਦਾ ਨਾਂ ਹੈ, ਅਤੇ ਜਿਹੜੀ ਲਫ਼ਜ਼ ਇਕਨੋਮਿਕਸ ਹੈ ਇਹ ਗ੍ਰੀਕ ਦੇ ਲਫ਼ਜ਼ ਓਜੋਕੋਨੋਮੀਆ ਦੇ ਵਿੱਚੋਂ ਨਿਕਲੀ ਹੈ। ਓਕੋਜੋਨੋਮੀਆ ਦੇ ਵਿੱਚੋਂ ਇਕਨੋਮਿਕਸ ਦਾ ਲਫ਼ਜ਼ ਨਿਕਲਿਆ ਹੈ। ਇਹਦਾ ਮਤਲਬ ਸੀ ਘਰੇਲੂ ਪ੍ਰਬੰਧ, ਹਾਊਸ ਹੋਲਡ ਦਾ ਬੰਦੋਬਸਤ ਕਰਨਾ, ਯਾਨੀ ਮਤਲਬ ਖਰਚੇ ਅਤੇ ਉਹਦੇ ਜਿਹੜੀ ਆਮਦਨ ਹੈ ਉਹਨਾਂ ਨੂੰ ਜੋੜ ਕੇ ਵੇਖਣਾ ਕਿ ਉਹਨਾਂ ਵਿੱਚ ਕੀ ਹੁੰਦਾ ਹੈ। ਇਹਦਾ ਜਿਹੜਾ ਮੁੱਢਲਾ ਤਸੱਵਰ ਸੀ ਯੂਨਾਨੀਆਂ ਦਾ, ਜਿਹੜੇ ਉਹਨਾਂ ਨੇ ਅਰਸਤੂ ਵਗੈਰਾ ਨੇ ਕੀਤਾ,
ਉਹ ਸੀ ਘਰੇਲੂ ਪ੍ਰਬੰਧਕ, ਜਿਹੜਾ ਜਿਵੇਂ ਹੁੰਦਾ ਹੈ ਘਰ ਦੀ ਆਮਦਨੀ ਤੇ ਖਰਚ, ਉਹਨਾਂ ਨੂੰ ਕਿਵੇਂ ਜੋੜਿਆ ਜਾਵੇ ਔਰ ਕਿਵੇਂ ਸਮਝਿਆ ਜਾਵੇ। ਇਹ ਇਹਦੀ ਇਸ ਲਫ਼ਜ਼ ਦਾ ਮੁੱਢ ਹੈ। ਇਹਨੂੰ ਫਿਰ ਬਾਅਦ ਦੇ ਵਿੱਚ ਇਹ ਲਫ਼ਜ਼ ਜਿਹੜਾ ਹੈ ਇਹ ਇਕਨੋਮਿਕਸ ਹੋ ਗਿਆ, ਔਰ ਹੌਲੀ ਹੌਲੀ ਇਹਦੀ ਜਿਹੜੀ ਹੈ ਉਹ ਅੱਗੇ ਇਹਦੀ ਇਹ ਵੱਧਦੀ ਗਈ। ਔਰ ਫਿਰ 18ਵੀਂ ਸਦੀ ਦੇ ਵਿੱਚ ਜਦੋਂ ਐਡਮ ਸਮਿਥ ਨੇ ਇਹਨੂੰ ਇੱਕ ਬਾਕਾਇਦਾ ਸਾਇੰਸ ਦੇ ਤੌਰ ਦੇ ਉੱਤੇ ਪਹਿਲੀ ਵਾਰੀ ਪੇਸ਼ ਕਰ ਦਿੱਤਾ, ਤੇ ਫਿਰ ਇਹ ਇੱਕ ਸਾਇੰਸ ਦੇ ਤੌਰ ਤੇ ਪੜ੍ਹੀ ਔਰ ਪੜ੍ਹਾਈ ਜਾਣ ਲੱਗ ਪਈ। ਉਰਦੂ ਦੇ ਵਿੱਚ ਅਸੀਂ ਕਰਨੇ ਇਹਦਾ ਤਰਜਮਾ ਮੁਆਸ਼ਿਆਤ ਇਕਨੋਮਿਕਸ ਦਾ, ਤੇ ਮੁਆਸ਼ਿਆਤ ਜਿਹੜਾ ਲਫ਼ਜ਼ ਹੈ ਉਹ ਮੁਆਸ਼ ਤੋਂ ਆਇਆ ਹੈ। ਮੁਆਸ਼ ਦਾ ਮਤਲਬ ਹੈ ਰੋਜ਼ੀ ਰੋਜ਼ਗਾਰ, ਤੇ ਇਹਦਾ ਮਤਲਬ ਹੈ ਕਿ ਜਿਹੜਾ ਉਰਦੂ ਦੇ ਵਿੱਚ ਉਹਨਾਂ ਨੇ ਟਰਾਂਸਲੇਟ ਕੀਤਾ ਉਹ ਐਗਜ਼ੈਕਟਲੀ ਉਹ ਨਹੀਂ ਹੈ ਜਿਹੜਾ ਇਕਨੋਮਿਕਸ ਦਾ ਮਾਇਨਾ ਹੈ। ਇਕਨੋਮਿਕਸ ਦਾ ਮਾਇਨਾ ਤਾਂ ਘਰੇਲੂ ਪ੍ਰਬੰਧਕ ਹੈ ਨਹੀਂ, ਜਿਹੜਾ ਓਰੀਜਨਲ ਮਾਇਨਾ ਹੈ। ਤੇ ਮੁਆਸ਼ ਜਿਹੜਾ ਹੈ ਉਹ ਰੁਜ਼ਗਾਰ ਹੈ, ਉਹ ਘਰੇਲੂ ਪ੍ਰਬੰਧ ਦੇ ਵਿੱਚ ਇੱਕ ਪਹਿਲੂ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਉਰਦੂ ਦੇ ਵਿੱਚ ਇੱਕ ਹੋਰ ਲਫ਼ਜ਼ ਵੀ ਕੀਤਾ ਜਾਂਦਾ ਹੈ, ਵਰਤਿਆ ਜਾਂਦਾ ਹੈ ਮੁਆਸ਼ਿਆਤ ਲਈ, ਉਹਨੂੰ ਕਹਿੰਦੇ ਨੇ ਇਕਤਸਾਦੀਆਤ। ਤੇ ਇਕਤਸਾਦ ਦਾ ਮਤਲਬ ਵੀ ਇਹ ਹੁੰਦਾ ਹੈ ਪੈਸੇ ਧੇਲੇ ਦਾ ਹਿਸਾਬ ਕਰਨਾ। ਤੇ ਮੈਂ ਸਮਝਦਾ ਹੈ ਕਿ ਅਗਰ ਆਪਣਾ ਸਾਰੇ ਆਪਣਾ ਦੋਸਤ ਯਾਰ ਜਿਹੜੇ ਨੇ ਉਹ ਇਕੱਠੇ ਹੋਵੋ ਕੇ ਤੇ ਅਗਰ ਉਹ ਲਫ਼ਜ਼ ਕੋਈ ਬਣਾਉਣ ਮੁਆਸ਼ਿਆਤ ਦਾ ਜਾਂ ਇਕਨੋਮਿਕਸ ਦਾ, ਜਿਵੇਂ ਮੁਆਸ਼ਿਆਤ ਬਣਿਆ ਹੈ, ਤੇ ਉਹਨਾਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ। ਵੈਸੇ ਤਾਂ ਇਹ ਹੈ ਕਿ ਮੁਆਸ਼ਿਆਤ ਜਿਹੜਾ ਪ੍ਰਚਲਿਤ ਹੈ ਉਹ ਵਰਤਿਆ ਜਾ ਸਕਦਾ, ਉਹ 'ਚ ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਲੇਕਿਨ ਮੇਰਾ ਖਿਆਲ ਹੈ ਕਿ ਇਸ ਪੰਜਾਬ ਦੇ ਵਿੱਚ ਲਫ਼ਜ਼ ਮੁਆਸ਼ਿਆਤ ਸ਼ਾਇਦ ਨਹੀਂ ਵਰਤਿਆ ਜਾਂਦਾ, ਉੱਥੇ ਸ਼ਾਇਦ ਕੋਈ ਹੋਰ ਲਫ਼ਜ਼ ਵਰਤਿਆ ਜਾਂਦਾ ਹੈ। ਇਸ ਲਈ ਮੈਂ ਸਮਝਦਾ ਕਿ ਇਹ ਕੋਈ ਇੱਕ ਸਾਂਝਾ ਲਫ਼ਜ਼ ਜਿਹੜਾ ਨਾ, ਕਾਮਨ ਵਰਡ ਜਿਹੜਾ ਹੈ ਪੰਜਾਬੀ ਦਾ, ਉਹ ਘੜਿਆ ਜਾਣਾ ਚਾਹੀਦਾ ਹੈ। ਅੱਛਾ ਜੀ, ਇਸ ਤੋਂ ਬਾਅਦ ਇਹ ਸਵਾਲ ਹੈ ਕਿ ਮੁਆਸ਼ਿਆਤ ਹੈ ਕੀ ਚੀਜ਼ ਹੈ, ਤੇ ਇਹਦੇ ਬਾਰੇ ਦੇ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਜਿਹੜੀ ਬਕਾਇਦਾ ਇਹਦੀ ਡੈਫੀਨੇਸ਼ਨ ਹੈ ਜਾਂ ਇਹਦੀ ਤਾਰੀਫ ਜਿਹੜੀ ਹੈ ਉਹ ਐਡਮ ਸਮਿਥ ਨੇ ਕੀਤੀ। ਐਡਮ ਸਮਿਥ ਜਿਹੜਾ ਸੀ ਉਹਨੇ 18ਵੀਂ ਸਦੀ ਦੇ ਵਿੱਚ ਜਿਹੜਾ ਇਹਦਾ ਮੋਢੀ ਸੀਗਾ, ਜਿੱਥੋਂ ਸ਼ੁਰੂ ਹੋਈ ਇਕਨੋਮਿਕਸ ਦੀ ਸਾਇੰਸ, ਉਹਨੇ ਇਹਦੀ ਤਾਰੀਫ ਇਹ ਕੀਤੀ ਸੀ ਕਿ ਇਕਨੋਮਿਕਸ ਜਿਹੜੀ ਹੈ ਉਹ ਸਾਇੰਸ ਹੈ ਜਿਹੜੀ ਕੌਮਾਂ ਦੀ ਦੌਲਤ ਦੀ ਫਿਤਰਤ, ਯਾਨੀ ਉਹਨਾਂ ਦੀ ਵਾਦੀ ਜਾਂ ਉਹਨਾਂ ਦੀ ਚਲਤ ਤੇ ਉਹਨਾਂ ਦੇ ਕਾਰਨਾਂ ਦੀ ਖੋਜ ਕਰਦੀ ਹੈ। ਦੌਲਤ ਜਿਹੜੀ ਕੌਮਾਂ ਦੀ ਦੌਲਤ ਹੈ ਉਹਦੀ ਨੋਈਅਤ ਕੀ ਹੁੰਦੀ ਹੈ, ਉਹਦੀ ਬਾਤ ਕੀ ਹੁੰਦਾ ਹੈ। ਵਾਦੀ ਦਾ ਮਤਲਬ ਹੁੰਦਾ ਹੈ ਰਸਤਾ, ਉਹਦਾ ਰਸਤਾ ਕੀ ਹੈ ਔਰ ਉਹ ਕਿੰਨਾ ਵਜ੍ਹਾ ਤੋਂ ਹੁੰਦੀ ਹੈ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਇਹ ਵੇਖਣਾ ਹੈ ਕਿ ਕਿਸੇ ਮੁਲਕ ਦੇ ਵਿੱਚ ਜਿਹੜਾ ਹੈ ਉਹ ਜਿਹੜੀ ਦੌਲਤ ਪੈਦਾ ਹੋ ਰਹੀ ਹੈ ਮੁਲਕਾਂ ਦੀ, ਉਹ ਕਿਸ ਤਰ੍ਹਾਂ ਪੈਦਾ ਹੋ ਰਹੀ ਹੈ। ਮਤਲਬ ਕਿਆ ਉਹ ਜ਼ਰੀ ਨਿਜ਼ਾਮ ਨਾਲ ਹੋ ਰਹੀ ਹੈ, ਕਿਆ ਉਹ ਸਰਮਾਇਆਦਾਰੀ ਨਾਲ ਹੋ ਰਹੀ ਹੈ, ਕਿਆ ਉਹ ਮਸ਼ੀਨਾਂ ਦੇ ਨਾਲ ਹੋ ਰਹੀ ਹੈ, ਕਿਆ ਉਹ ਕਾਰੋਬਾਰ ਦੇ ਨਾਲ ਹੋ ਰਹੀ ਹੈ, ਕਿਆ ਉਹ ਦਰਾਮਦ ਬਰਾਮਦ ਦੇ ਨਾਲ ਹੋ ਰਹੀ ਹੈ, ਜਾਂ ਈਵਨ ਸਾਡੇ ਸਿਲਸਿਲੇ ਵਿੱਚ ਤੁਸੀਂ ਦੇਖੋ, ਅਗਰ ਅਸੀਂ ਅੱਜ ਦੀ ਗੱਲ ਕਰੀਏ ਪਾਕਿਸਤਾਨ ਹਿੰਦੁਸਤਾਨ ਦੇ ਇਲਾਕਿਆਂ ਦੀ, ਤੇ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਸੂਰ ਜਿਹੜਾ ਹੈ ਉਹ ਜਿਹੜੇ ਬਾਹਰ ਗਏ ਸਾਡੇ ਜਿਹੜੇ ਮਜ਼ਦੂਰ ਨੇ, ਜਿਹੜੇ ਆਪਣਾ ਵਸਤੀ ਏਸ਼ੀਆ ਮਿਡਲ ਈਸਟ ਦੇ ਵਿੱਚ ਗਏ ਨੇ, ਉਹ ਜਿਹੜੇ ਪੈਸੇ ਭੇਜਦੇ ਨੇ, ਜਿਹੜੇ ਅਸੀਂ ਅਮਰੀਕਾ ਤੋਂ ਭੇਜਨੇ ਆ ਜਾਂ ਹੋਰ ਯੂਰਪ ਦੇ ਮੁਲਕਾਂ ਤੋਂ ਜਿਹੜੇ ਲੋਕੀ ਆਪਣੇ ਖਾਨਦਾਨਾਂ ਲਈ ਪੈਸੇ ਭੇਜਦੇ ਨੇ, ਉਹ ਇੱਕ ਬਹੁਤ ਵੱਡਾ ਮੁਲਕ ਦੀ ਕਮਾਈ ਦਾ ਜ਼ਰੀਆ ਹੈ। ਉਹ ਕੋਈ ਮੇਰਾ ਖਿਆਲ ਹੈ ਕੋਈ $30 ਬਿਲੀਅਨ ਦੇ ਕਰੀਬ ਨੇ ਪਾਕਿਸਤਾਨ ਦੀ ਮੁਆਸ਼ੀਅਤ ਦੇ ਵਿੱਚ, ਜਦੋਂ ਕਿ ਪਾਕਿਸਤਾਨ ਦੀ ਮੁਆਸ਼ੀਅਤ ਦੇ ਵਿੱਚ ਟੋਟਲ ਜਿਹੜੀਆਂ ਐਕਸਪੋਰਟਸ ਨੇ, ਯਾਨੀ ਬਰਾਮਦਾਤ ਜਿਹੜੀਆਂ ਨੇ, ਉਹ 23 ਬਿਲੀਅਨ ਡਾਲਰ ਨੇ। ਤੇ ਅਗਰ 30 ਅਰਬ ਜਿਹੜੇ ਨੇ ਉਹ ਬਾਹਰੋਂ ਲੋਕੀ ਕਮਾ ਕੇ ਪਾਕਿਸਤਾਨ ਘੱਲਦੇ ਨੇ, ਤੇ ਇਹਦਾ ਮਤਲਬ ਹੈ ਕਿ ਉਹਦੀ ਦੌਲਤ ਦੇ ਵਿੱਚ ਉਹਦਾ ਬੜਾ ਹੱਥ ਹੈ। ਸੋ ਇੱਕ ਤੇ ਇਹ ਹੈ ਕਿ ਉਹਦੀ ਦੌਲਤ ਦੀ ਜਿਹੜੀ ਹੈ ਉਹ ਨੇਚਰ ਕੀ ਹੈ, ਉਹਦੀ ਉਹ ਕਿੱਥੋਂ ਆ ਰਹੀ ਹੈ। ਦੂਜੀ ਇਹ ਕਿ ਉਹਦੇ ਪਿੱਛੇ ਕਾਜ਼ਸ ਕੀ ਨੇ, ਉਹਦੇ ਕਾਰਨ ਕੀ ਨੇ, ਉਹ ਕਿਉਂ ਦੌਲਤ ਇਕੱਠੀ ਹੋ ਰਹੀ ਹੈ। ਮਤਲਬ ਇਹ ਹੈ ਕਿ ਮਿਸਾਲ ਦੇ ਤੌਰ ਤੇ ਤੁਸੀਂ ਇੰਝ ਹੀ ਲੈ ਲਓ ਕਿ ਬਈ ਜਿਹੜੇ ਮਜ਼ਦੂਰ ਨੇ ਬਾਹਰੋਂ ਪੈਸੇ ਆਪਣਾ ਕਮਾ ਕੇ ਭੇਜਦੇ, ਉਹ ਇਸ ਲਈ ਗਏ ਨੇ ਕਿ ਪਾਕਿਸਤਾਨ ਦੇ ਵਿੱਚ ਰੁਜ਼ਗਾਰ ਲੱਭਦਾ ਨਹੀਂ ਹੈ,
ਔਰ ਜੇ ਅਗਰ ਲੱਭਦਾ ਹੈ ਤੇ ਉਹਦੇ ਵਿੱਚ ਜਿਹੜੀ ਤਨਖਾਹ ਜਾਂ ਮਜ਼ਦੂਰੀ ਹੈ ਉਹ ਬਹੁਤ ਘੱਟ ਹੈ, ਇਸ ਲਈ ਉਹ ਬਾਹਰ ਚਲੇ ਗਏ ਨੇ। ਸੋ ਇਹ ਇਹਦਾ ਕਾਰਨ ਜਿਹੜਾ ਹੋਇਆ ਜਾਂ ਇਹਦੀ ਜਿਹੜੀ ਕਾਜ਼ ਹੋਈ ਉਹ ਇਹ ਹੋਈ, ਜਾਂ ਇਹ ਕਿ ਬਈ ਤੁਸੀਂ ਇੰਝ ਦੇਖ ਲਓ ਕਿ ਜਿਹੜਾ ਵਾਈ ਬੀਜੀ ਸਮਾਜ ਹੈ, ਖੇਤੀਬਾੜੀ ਦਾ ਸਮਾਜ ਹੈ ਜਿਹੜਾ ਪਾਕਿਸਤਾਨ 'ਚ ਬਹੁਤ ਚਿਰ ਰਿਹਾ ਹੈ, ਉਹਦੀ ਇੱਕ ਹੱਦ ਹੈ। ਜੇ ਉਹਦੇ ਵਿੱਚ ਹੀ ਰਿਹਾ ਜਾਵੇਗਾ, ਅਗਰ ਉਹਦੇ ਤੋਂ ਬਾਹਰ ਨਹੀਂ ਨਿਕਲਿਆ ਜਾਏਗਾ ਤੇ ਉਹ ਫਿਰ ਦੌਲਤ ਨਹੀਂ ਵਧੇਗੀ। ਲੇਕਿਨ ਅਗਰ ਜਿਵੇਂ ਚੀਨ ਨੇ ਕੀਤਾ ਹੈ ਜਾਂ ਜਿਵੇਂ ਹਿੰਦੁਸਤਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਆਪਣਾ ਵਾਈ ਬੀਜੀ ਦੇ ਸਮਾਜ ਤੋਂ ਨਿਕਲ ਕੇ ਤੇ ਉਹ ਕਾਰਖਾਨੇਦਾਰੀ ਜਾਂ ਸਰਮਾਇਆਦਾਰੀ ਜਿਹਨੂੰ ਅਸੀਂ ਕਹਿੰਦੇ ਹਾਂ, ਸਰਮਾਇਆਦਾਰੀ ਜਿਹੜਾ ਉਹ ਨਿਜ਼ਾਮ ਹੈ ਬੇਸਿਕਲੀ ਮਸ਼ੀਨ ਔਰ ਸਨਅਤੀ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਅਗਰ ਉਹਨਾਂ ਨੇ ਆਪਣੇ ਸਾਰਾ ਜਿਹੜਾ ਪੈਦਾਵਾਰ ਹੈ ਉਹਨੂੰ ਜ਼ਿਆਦਾਤਰ ਸਨਅਤ ਦੀ ਤਰਫ ਲੈ ਗਏ ਨੇ, ਔਰ ਹਿੰਦੁਸਤਾਨ ਵੀ ਉਹੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੰਗਲਾਦੇਸ਼ ਦੇ ਵਿੱਚ ਵੀ ਅਗਰ ਤੁਸੀਂ ਦੇਖੋ ਤੇ ਜਿਹੜੀ ਉਹਨਾਂ ਦੀ ਇਮਾਰਤ ਦੀ ਵਜ੍ਹਾ ਬਣ ਰਹੀ ਹੈ, ਹੁਣ ਜਿਹੜੀ ਉਹਨਾਂ ਦੀ ਫੀਕਸ ਆਮਦਨੀ ਦੇ ਵਿੱਚ ਬਹੁਤ ਵਾਧਾ ਹੋਇਆ ਹੈ, ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਜਿਹੜੀ ਫਿਰ ਅਗੇਨ ਇੰਡਸਟਰੀ ਹੈ, ਉਹ ਵਾਈ ਬੀਜੀ ਨਹੀਂ ਹੈਗੀ, ਉਹ ਦੌਲਤ ਦੀ ਵਜ੍ਹਾ ਬਣ ਰਹੀ ਹੈ। ਔਰ ਅਗਰ ਇਹਨੂੰ ਤੁਸੀਂ ਸਾਹਮਣੇ ਰੱਖੋ ਤੇ ਤੁਹਾਨੂੰ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਪਾਕਿਸਤਾਨ ਵਗੈਰਾ ਮੁਲਕ ਜਿਹੜਾ ਹੈ ਉਹ ਸਨਅਤ ਦੇ ਉੱਤੇ ਅੱਗੇ ਨਹੀਂ ਵੱਧਦਾ ਔਰ ਉਹ ਸਨਅਤੀ ਦੌਰ ਦੇ ਵਿੱਚ ਦਾਖਲ ਨਹੀਂ ਹੁੰਦਾ ਤੇ ਉਹ ਬਹੁਤ ਪਿੱਛੇ ਰਹਿ ਜਾਏਗਾ। ਇਹ ਤੇ ਫਿਰ ਮੈਂ ਬਾਅਦ 'ਚ ਗੱਲ ਕਰਾਂਗਾ ਕਿ ਆਖਿਰ 18ਵੀਂ ਸਦੀ ਤੱਕ ਹਿੰਦੁਸਤਾਨ ਤੇ ਚੀਨ ਜਿਹੜੇ ਨੇ ਉਹ ਯੂਰਪ ਤੋਂ ਕਿਤੇ ਜ਼ਿਆਦਾ ਅਮੀਰ ਸਨ, ਤੇ ਉਸ ਤੋਂ ਬਾਅਦ ਫਿਰ ਜਦੋਂ ਇੰਡਸਟਰੀਲਾਈਜੇਸ਼ਨ ਹੋ ਗਈ, ਸਨਅਤੀ ਇਨਕਲਾਬ ਜਦੋਂ ਆ ਗਿਆ ਤੇ ਹਿੰਦੁਸਤਾਨ ਤੇ ਚੀਨ ਜਿਹੜੇ ਨੇ ਬਹੁਤ ਪਿੱਛੇ ਰਹਿ ਗਏ ਔਰ ਜਿਹੜਾ ਯੂਰਪ ਸੀ ਉਹ ਬਹੁਤ ਅੱਗੇ ਵੱਧ ਗਿਆ। ਸੋ ਲਿਹਾਜ਼ਾ ਇਹ ਅੱਜ ਵੀ ਸਹੀ ਹੈ। ਤੇ ਇਹਨੂੰ ਇਹ ਜਿਹੜੀ ਡੈਫੀਨੇਸ਼ਨ ਦੀ ਗੱਲ ਸੀ ਉਹ ਇਹ ਸੀ ਕਿ ਕੌਮਾਂ ਦੀ ਦੌਲਤ ਦੀ ਕੀ ਫਿਤਰਤ, ਉਹਨਾਂ ਦੀ ਚਾਲਾਂ ਕੀ ਹੈ ਔਰ ਉਹਨਾਂ ਦੀਆਂ ਕਾਰਨ ਕੀ ਨੇ, ਉਹਨਾਂ ਦੀ ਵਜ੍ਹਾ ਕੀ ਹੈ, ਕਿਉਂ ਇੱਕ ਮੁਲਕ 'ਚ ਬਹੁਤੀ ਦੌਲਤ ਹੈ ਦੂਸਰੇ ਮੁਲਕ 'ਚ ਘੱਟ ਹੈ। ਇਹ ਐਡਮ ਸਮਿਥ ਦਾ ਇਹ ਕਹਿਣਾ ਸੀ ਕਿ ਇਹ ਮੁਆਸ਼ੀਆਤ ਜਿਹੜੀ ਹੈ ਜਾਂ ਇਕਨੋਮਿਕਸ ਜਿਹੜੀ ਹੈ ਉਹ ਇਸ ਗੱਲ ਦੀ ਸਾਇੰਸ ਹੈ। ਅੱਛਾ, ਉਸ ਤੋਂ ਬਾਅਦ ਫਿਰ ਇਹ ਹੈ ਕਿ ਇਹਦੀਆਂ ਕਈ ਤਾਰੀਫਾਂ ਹੁੰਦੀਆਂ ਰਹੀਆਂ। ਮਿਸਾਲ ਦੇ ਤੌਰ ਦੇ ਉੱਤੇ ਇਹਦੇ ਜਿਹੜੀ ਮਾਡਰਨ ਇਕਨੋਮਿਕਸ ਹੈ ਉਹਦੇ ਵਿੱਚ ਇੱਕ ਮੁਆਸ਼ੀਅਤਦਾਨ ਹੈ ਲਿਓਨਲ ਰॉबिन, ਤੇ ਉਹਨੇ ਇਹਦੀ ਤਾਰੀਫ ਜਿਹੜੀ ਹੈ ਜਿਹੜੀ ਮਾਡਰਨ ਹੁਣ ਲੋਕੀ ਕਰਦੇ ਨੇ ਉਹ ਇਹ ਕੀਤੀ ਹੈ। ਇਹ ਇਕਨੋਮਿਕਸ ਜਾਂ ਇਹ ਮੁਆਸ਼ੀਆਤ ਇੱਕ ਅਜਿਹੀ ਸਾਇੰਸ ਹੈ ਜਿਹੜੀ ਇਨਸਾਨੀ ਵਰਤਾਰੇ ਦੀ ਜਾਂਚ ਪੜਤਾਲ ਕਰਦਿਆਂ ਉਸ ਜੋੜ ਨੂੰ ਦੱਸਦੀ ਹੈ ਜੋ ਮਕਸਦ ਹਾਸਲ ਕਰਨ ਲਈ ਮਹਦੂਦ ਵਸੀਲਿਆਂ ਦੀ ਖੋਜ ਦੇ ਉੱਤੇ ਹੁੰਦਾ ਹੈ, ਤੇ ਜਿਹੜੇ ਵਸੀਲੇ ਨੇ ਉਹਨਾਂ ਨੂੰ ਕਿਸੇ ਹੋਰ ਕੰਮ ਲਈ ਵਰਤਿਆ ਜਾ ਸਕਦਾ ਹੈ। ਇਹਦਾ ਮਤਲਬ ਕੀ ਹੈ, ਇਹ ਪਹਿਲੇ ਸਮਝੀਏ। ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਮੁਆਸ਼ੀਅਤ ਹੈ ਜਾਂ ਇਕਨੋਮਿਕਸ ਹੈ ਉਹ ਅਜਿਹੀ ਸਾਇੰਸ ਹੈ ਜਿਹਦੇ ਵਿੱਚ ਇਨਸਾਨ ਦਾ ਜਿਹੜਾ ਬਿਹੇਵੀਅਰ ਹੈ ਜਾਂ ਉਹਦਾ ਵਰਤਾਰਾ ਹੈ ਉਹਦੀ ਖੋਜ ਹੈ ਜਾਂ ਉਹਦੀ ਸਾਇੰਸ ਹੈ ਜਾਂ ਉਹਦੇ ਕਾਰਨ ਉਹਦੀ ਵਜ੍ਹਾ ਮਾਲੂਮ ਕਰਨ ਦੀ ਹੈ ਕਿ ਉਹ ਕਿਹੜੀ ਚੀਜ਼ ਜਿਹੜੀ ਆਪਣੇ ਮਕਸਦ ਹਾਸਲ ਕਰਨ ਲਈ ਵਸੀਲਿਆਂ ਨੂੰ ਕਿੱਥੇ ਲਾਉਂਦਾ। ਮਿਸਾਲ ਦੇ ਤੌਰ 'ਤੇ ਅਗਰ ਫਰਜ਼ ਕਰੋ ਤੁਹਾਡੇ ਕੋਲ 1 ਲੱਖ ਰੁਪਈਆ ਹੈ, ਤੁਸੀਂ ਉਸ 1 ਲੱਖ ਰੁਪਈਏ ਦੀ ਜ਼ਮੀਨ ਵੀ ਖਰੀਦ ਸਕਦੇ ਹੋ। ਚਲੋ 1 ਲੱਖ ਨਾ ਲਾਓ, ਕਰੋੜ ਲਾ ਲਓ, ਅੱਜ ਕੱਲ੍ਹ ਤੇ ਲੱਖਾਂ 'ਚ ਗੱਲ ਨਹੀਂ ਹੁੰਦੀ, ਕਰੋੜ ਦੀ ਤੁਸੀਂ ਜ਼ਮੀਨ ਵੀ ਖਰੀਦ ਸਕਦੇ ਹੋ। ਤੁਸੀਂ ਕਰੋੜ ਦੀ ਜਿਹੜੀ ਹੈ ਉਹ ਕਾਰੋਬਾਰ 'ਚ ਵੀ ਲਾ ਸਕਦੇ ਹੋ, ਤੁਸੀਂ ਬੈਂਕ 'ਚ ਵੀ ਰੱਖ ਸਕਦੇ ਹੋ, ਵਗੈਰਾ ਵਗੈਰਾ। ਤੇ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਮਕਸਦ ਜਿਹੜਾ ਮੁਆਸ਼ੀ ਮਕਸਦ ਹੈ ਉਹਨੂੰ ਹਾਸਲ ਕਰਨ ਲਈ ਜਿਹੜਾ ਤੁਹਾਡੇ ਕੋਲ ਮਹਦੂਦ ਜਿਹੜੀ ਤੁਹਾਡੀ ਇਕਨੋਮਿਕ ਸੋਰਸ ਹੈ, ਯਾਨੀ ਮਹਦੂਦ ਜਿਹੜੀ ਤੁਹਾਡੇ ਕੋਲ ਇਨਕਮ ਹੈਗੀ ਹੈ ਜਾਂ ਜਿਹੜੀ ਮਹਦੂਦ ਦੌਲਤ ਹੈ, ਉਹਨੂੰ ਤੁਸੀਂ ਕਿਵੇਂ ਵਰਤਦੇ ਹੋ। ਇਸੇ ਤਰ੍ਹਾਂ ਜਿਹੜੇ ਸਮਾਜ ਨੇ ਜਾਂ ਮੁਲਕ ਨੇ ਉਹਨਾਂ ਦੀ ਵੀ ਇੰਝ ਹੀ ਤੈਅ ਹੁੰਦੀ ਹੈ ਕਿ ਉਹ ਆਪਣੇ ਯਾਨੀ ਜਿਹੜੇ ਇੱਕ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ, ਮਤਲਬ ਇਹ ਹੈ ਕਿ ਜਿਹੜੇ ਵਸਾਇਲ ਨੇ, ਵਸੀਲੇ ਨੇ ਜਿਹੜੇ ਮੁਆਸ਼ੀ, ਉਹਨਾਂ ਦੀ ਇੱਕ ਹੱਦ ਹੈ, ਉਹ ਮਹਦੂਦ ਨੇ, ਉਹ ਗਿਣੇ ਮਿਥੇ ਨੇ, ਉਹ ਅਨਹੱਦ ਨਹੀਂ ਹੈਗੇ।
ਉਹ ਇੰਨੇ ਨਹੀਂ ਹੈਗੇ ਕਿ ਉਹ ਜਿਵੇਂ ਹਵਾ ਮੁਫਤ ਦੀ ਹੈ ਜਾਂ ਪਾਣੀ ਮੁਫਤ ਦਾ ਮਿਲ ਜਾਂਦਾ ਸੀ, ਇੰਜ ਨਹੀਂ ਹੈਗਾ। ਉਹ ਲੱਗੇ ਬੰਦੇ ਨੇ, ਮੰਨੇ ਹੋਏ ਨੇ। ਹੁਣ ਤੁਸੀਂ ਉਹਨਾਂ ਨੂੰ ਕਿਵੇਂ ਵਰਤਦੇ ਹੋ ਔਰ ਉਹ ਤੁਸੀਂ ਕੀ ਮਕਸਦ ਹਾਸਲ ਕਰਨਾ ਚਾਹੁੰਦੇ ਹੋ? ਮਿਸਾਲ ਦੇ ਤੌਰ ਦੇ ਉੱਤੇ ਮਤਲਬ ਇਹਦੀ ਕੰਕਰੀਟ ਮਿਸਾਲ ਇਹ ਦੱਸੀ ਜਾ ਸਕਦੀ ਹੈ ਕਿ ਤੁਸੀਂ ਬਹੁਤ ਸਾਰਾ ਪੈਸਾ ਜਿਹੜਾ ਆਪਣੀ ਆਪਣੀ ਕੌਮੀ ਆਮਦਨੀ ਦਾ ਹੈ, ਜਿਹੜੀ ਤੁਹਾਡੀ ਕੌਮੀ ਦੌਲਤ ਹੈ, ਉਹਦਾ ਤੁਸੀਂ ਬਹੁਤ ਸਾਰਾ ਪੈਸਾ ਦਿਫਾਅ ਦੇ ਵੀ ਲਾ ਸਕਦੇ ਹੋ। ਤੁਸੀਂ ਦਿਫਾਅ ਦੀ ਬਜਾਏ ਉਹਨੂੰ ਤਾਲੀਮ ਔਰ ਸਿਹਤ 'ਤੇ ਵੀ ਲਾ ਸਕਦੇ ਹੋ। ਸੋ ਇਹ ਤੁਹਾਡਾ ਪਹਿਲੇ ਮਕਸਦ ਤੈਅ ਕਰਨ ਦੇ ਵਿੱਚ ਕਿ ਤੁਸੀਂ ਕੀ ਮਕਸਦ ਹਾਸਲ ਕਰਨਾ ਚਾਹੁੰਦੇ ਹੋ, ਤੇ ਫਿਰ ਉਹਦੇ ਤਹਿਤ ਤੁਸੀਂ ਇਹ ਵੇਖੋਗੇ ਕਿ ਤੁਸੀਂ ਮਹਦੂਦ ਜ਼ਰਾਏ ਜਿਹੜੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਇਸਤੇਮਾਲ ਕਰਦੇ ਹੋ। ਇਸ ਗੱਲ ਦੀ ਸਾਇੰਸ ਹੈ ਜਿਹੜੀ ਇਕਨੋਮਿਕਸ ਹੈ, ਕਿ ਮਹਦੂਦ ਜ਼ਰਾਏ ਜਿਹੜੇ ਨੇ ਉਹਨਾਂ ਨੂੰ ਅਨਲਿਮਿਟਿਡ ਜ਼ਰੂਰਤਾਂ ਜਾਂ ਅਨਲਿਮਿਟਿਡ ਖਾਹਿਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਕਰਨ ਲਈ ਕਿਵੇਂ ਵਰਤਿਆ ਜਾਵੇ। ਇਹ ਮੁੱਢਲੀ ਗੱਲ ਹੈ। ਮਤਲਬ ਆਖਰਕਾਰ ਜਿਹੜੀ ਇਕਨੋਮਿਕਸ ਹੈ ਉਹਦੇ ਵਿੱਚ ਇਹ ਦੇਖਣਾ ਹੁੰਦਾ ਹੈ ਕਿ ਜਿਹੜੇ ਮਹਦੂਦ ਜ਼ਰਾਏ ਨੇ, ਭਾਵੇਂ ਉਹ ਬਤੌਰ ਸਾਰਫ ਦੇ ਯਾਨੀ ਕੰਜ਼ਿਊਮਰ ਦੇ, ਤੁਸੀਂ ਖਰੀਦਦਾਰ ਹੋ, ਗਾਹਕ ਹੋ, ਜਾਂ ਤੁਸੀਂ ਸਰਮਾਇਆਕਾਰ ਹੋ, ਵੇਚਣ ਵਾਲੇ ਹੋ, ਤੁਸੀਂ ਆਪਣੇ ਜਿਹੜੇ ਮਹਦੂਦ ਜ਼ਰਾਏ ਨੇ ਉਹਨਾਂ ਤੋਂ ਕਿਵੇਂ ਵੱਧ ਤੋਂ ਵੱਧ ਲਾਭ ਲੈਣਾ, ਇਹ ਇਸ ਗੱਲ ਦੀ ਖੋਜ ਲਾਉਂਦੀ ਹੈ। ਕਿ ਅਗਰ ਤੁਸੀਂ ਕੰਜ਼ਿਊਮਰ ਹੋ ਤੇ ਤੁਸੀਂ ਆਪਣੀ ਜਿਹੜੀ ਉੱਤੋਂ ਜਿਹੜਾ ਤੁਸੀਂ ਪੈਸਾ ਖਰਚ ਕਰਦੇ ਹੋ ਉਹਦੇ ਨਾਲ ਜਿਹੜੀ ਤੁਹਾਨੂੰ ਤਸਕੀਨ ਮਿਲਦੀ ਹੈ, ਉਹਦੇ ਨਾਲ ਜਿਹੜੀ ਤੁਹਾਨੂੰ ਖੁਸ਼ੀ ਹੁੰਦੀ ਹੈ, ਜਾਂ ਤੁਹਾਡੀ ਚਾਹਤ ਪੂਰੀ ਹੁੰਦੀ ਹੈ, ਤੁਹਾਡੀ ਲੋੜ ਪੂਰੀ ਹੁੰਦੀ ਹੈ, ਉਹ ਕਿੰਨੀ ਵੱਧ ਹੈ। ਇਸੇ ਤਰ੍ਹਾਂ ਜਿਹੜਾ ਇਹਨੂੰ ਕਹਿੰਦੇ ਨੇ ਕੰਜ਼ਿਊਮਰ ਥਿਊਰੀ, ਤੇ ਇਹਦੀ ਆਪਣੀ ਇੱਕ ਸਾਇੰਸ ਹੈ। ਫਿਰ ਦੂਜੀ ਆ ਗਈ ਜਿਹੜੀ ਹੈ ਕਿ ਜਿਹੜਾ ਸਰਮਾਇਆਕਾਰ ਆ, ਪੈਦਾ ਕਰਨ ਵਾਲਾ ਹੈ, ਉਹ ਆਪਣਾ ਮੁਨਾਫਾ ਜਿਹੜਾ ਹੈ ਆਪਣੇ ਜਿਹੜੇ ਸਾਰੇ ਜ਼ਰਾਏ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਇੰਜ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਮੁਨਾਫਾ ਲੈ ਸਕੇ, ਯਾਨੀ ਉਹ ਪ੍ਰੋਫਿਟ ਜਿਹੜਾ ਹੈ ਉਹਨੂੰ ਮੈਕਸਿਮਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਹੜੀ ਇਕਨੋਮਿਕਸ ਹੈ ਉਹ ਉਹਨਾਂ ਮੈਥਡਸ ਜਾਂ ਉਹਨਾਂ ਤਰੀਕਿਆਂ ਜਾਂ ਉਹਨਾਂ ਢੰਗਾਂ ਦੇ ਉੱਤੇ ਦੀ ਖੋਜ ਕਰਦੀ ਹੈ, ਜਿਹੜੇ ਢੰਗ ਵਰਤ ਕੇ ਜਿਹੜਾ ਸਰਮਾਇਆਕਾਰ ਹੈ ਜਾਂ ਜਿਹੜਾ ਸਨਅਤਕਾਰ ਹੈ ਉਹ ਆਪਣੇ ਮੁਨਾਫੇ ਨੂੰ ਵੱਧ ਤੋਂ ਵੱਧ ਜਾਂ ਮੈਕਸਿਮਾਈਜ਼ ਕਰਦਾ ਹੈ। ਸੋ ਮਤਲਬ ਇਹ ਹੋ ਗਿਆ ਕਿ ਬਈ ਇਹ ਬੇਸਿਕਲੀ ਘੱਟ ਮਹਦੂਦ ਜ਼ਰੀਆਂ ਨੂੰ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਦੀ ਸਾਇੰਸ ਹੈ, ਔਰ ਇਹ ਮੁਆਸ਼ਿਆਤ ਦੇ ਵਿੱਚ ਇਹ ਹਰ ਪੱਧਰ ਦੇ ਉੱਤੇ ਇਹ ਕੀਤਾ ਜਾਂਦਾ ਹੈ। ਬਾਕੀ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਬਈ ਅਗਰ ਮੁਲਕਾਂ ਦੀ ਸਤਹ ਹੋਵੇ ਜਾਂ ਬੰਦੇ ਦੀ ਆਪਣੀ ਸਤਹ ਹੋਵੇ, ਉਹ ਆਪਣਾ ਉਹਦੀ ਚਾਇਸ ਹੈ ਕਿ ਉਹ ਕਿਵੇਂ ਵਰਤਦਾ ਹੈ। ਤੁਸੀਂ ਅਗਰ ਤੁਹਾਡੇ ਕੋਲ 10 ਰੁਪਏ ਹੈਗੇ ਨੇ, 20 ਰੁਪਏ ਹੈਗੇ ਨੇ, ਤੁਸੀਂ ਬੱਚੇ ਦੀ ਦਵਾਈ ਵੀ ਲੈ ਸਕਦੇ ਹੋ, ਤੁਸੀਂ ਆਪਣਾ ਸ਼ਰਾਬ ਵੀ ਪੀ ਸਕਦੇ ਹੋ। ਜਾਂ ਇਹ ਹੈ ਕਿ ਅਗਰ ਤੁਸੀਂ ਗਰੀਬ ਮੁਲਕ ਹੋ ਤਾਂ ਤੁਸੀਂ 50% ਜਾਂ 60% ਜਿਹੜਾ ਉਹ ਫੌਜ 'ਤੇ ਵੀ ਲਾ ਸਕਦੇ ਹੋ, ਤੇ ਤੁਸੀਂ ਉਹ ਤਾਲੀਮ, ਸਿਹਤ ਔਰ ਬਾਕੀ ਸਹੂਲਤਾਂ 'ਤੇ ਵੀ ਲਾ ਸਕਦੇ ਹੋ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਇੱਥੇ ਜਿਹੜਾ ਕਿੰਨੀ ਫੀਸਦ ਬਹੁਤ ਵੱਡੀ ਜਿਹੜਾ ਹਿੱਸਾ ਹੈ ਕੌਮੀ ਆਮਦਨੀ ਦਾ ਉਹ ਦਿਫਾਅ ਵਿੱਚ ਲੱਗ ਜਾਂਦਾ ਹੈ, ਔਰ ਤਾਲੀਮ ਔਰ ਸਿਹਤ ਦੇ ਉੱਤੇ ਜਿਹੜੀ ਸੁਸਾਇਟੀ ਆ ਉਹ ਉਨਾ ਖਰਚ ਨਹੀਂ ਕਰਦੀ। ਤੇ ਮਤਲਬ ਇਹ ਹੈ ਕਿ ਇਹ ਜ਼ਰਾਏ ਤੇ ਮਹਦੂਦ ਨੇ, ਪਰ ਸਵਾਲ ਇਹ ਹੈ ਕਿ ਇਹਨਾਂ ਮਹਦੂਦ ਜ਼ਰਾਇਆਂ ਨੂੰ ਕਿਵੇਂ ਵਰਤਿਆ ਜਾਵੇ, ਇਸ ਗੱਲ ਦੀ ਭਾਲ ਜਿਹੜੀ ਹੈ ਇਹ ਸਾਇੰਸ ਕਰਦੀ ਹੈ। ਮੇਰਾ ਖਿਆਲ ਹੈ ਇਹ ਗੱਲ ਜਿਹੜੀ ਹੈ ਇਹ ਤੇ ਸਾਫ਼ ਹੋ ਜਾਣੀ ਚਾਹੀਦੀ ਹੈ। ਹੁਣ ਅੱਜ ਗੱਲ ਨੂੰ ਮਤਲਬ ਅਗਲੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਹਾਂ ਉਹ ਇਹ ਚਾਹੁੰਦਾ ਹਾਂ ਕਿ ਅੱਜ ਤੁਹਾਨੂੰ ਮੈਂ ਇਹ ਦੱਸਾਂ ਕਿ ਜਿਹੜਾ ਕੌਮੀ ਆਮਦਨੀ ਹੈ, ਜਿਹਨੂੰ ਅਸੀਂ GDP ਕਹਿੰਦੇ ਹਾਂ, ਗਰੋਸ ਡੋਮੈਸਟਿਕ ਪ੍ਰੋਡਕਟ, ਯਾਨੀ ਕੁੱਲ ਘਰੇਲੂ ਆਮਦਨੀ ਜਾਂ ਕੁੱਲ ਅੰਦਰ ਦੀ ਆਮਦਨੀ, ਉਹ ਕਿਵੇਂ ਤੈਅ ਹੁੰਦੀ ਹੈ। ਇਹ ਸਿਰਫ ਇੰਨੀ ਗੱਲ ਕਰਨੀ ਹੈ ਕਿ ਇਹਦੇ 'ਤੇ ਮੈਂ ਤੁਹਾਨੂੰ ਹਿੱਸੇ ਦੱਸਣਾ ਹੈ ਕਿ ਇਹ ਕਿਵੇਂ ਤੈਅ ਹੁੰਦਾ ਹੈ ਕਿ ਕਿਸੇ ਮੁਲਕ ਦਾ GDP ਜਿਹੜਾ ਉਹ ਕਿੰਨਾ ਹੈ
ਔਰ ਕਿੰਨਾ ਨਹੀਂ ਹੈ, ਔਰ ਕਿੰਨਾ ਵੱਧਦਾ ਔਰ ਕਿਵੇਂ ਘਟਦਾ ਹੈ। ਇਸ ਦੇ ਉੱਤੇ ਸਿਰਫ ਅੱਜ ਅਸੀਂ ਗੱਲ ਕਰਾਂਗੇ ਔਰ ਚਮਕਾ ਲੇਗੇ। ਹਾਂਜੀ, ਤਾਂ ਸਿਰਫ ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਜਿਹੜਾ GDP ਹੈ ਜਾਂ ਕੌਮੀ ਆਮਦਨੀ ਹੈ, ਉਹਦੇ 4 ਹਿੱਸੇ ਹੁੰਦੇ ਨੇ। ਇਹ ਗੱਲ ਜਿਹੜੀ ਹੈ ਇਹ ਮੁੱਢਲੀ ਹੈ, ਉਹ 'ਚ ਉਹਦੇ 4 ਹਿੱਸੇ ਹੁੰਦੇ ਨੇ। ਆਮਦਨ ਜਿਹੜੀ ਹੈ ਉਹ ਬਰਾਬਰ ਹੈ, ਪਹਿਲੇ ਇੱਕ ਨੰਬਰ 1 ਵਰਤੋਂ ਯਾਨੀ ਕੰਜ਼ੰਪਸ਼ਨ। ਜਿਹੜੀ ਕੰਜ਼ੰਪਸ਼ਨ ਜਿਹੜੀ ਹੈ ਉਹ 2 ਤਰ੍ਹਾਂ ਦੀ ਹੈ। ਇੱਕ ਤਾਂ ਉਹ ਕੰਜ਼ੰਪਸ਼ਨ ਹੈ ਜਿਹੜੀ ਕਿ ਅਸੀਂ ਡਿਊਰੇਬਲ ਚੀਜ਼ਾਂ ਖਰੀਦਣੀਆਂ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਪੱਕੀਆਂ ਚੀਜ਼ਾਂ, ਜਿਵੇਂ ਅਸੀਂ ਆਪਣਾ ਕਾਰ ਖਰੀਦੀ ਜਾਂ ਅਸੀਂ ਫਰਿੱਜ ਖਰੀਦਿਆ, ਤੇ ਇਹ ਜਿਹੜਾ ਹੈ ਇਹ ਡਿਊਰੇਬਲ ਗੁੱਡਸ ਆ ਗਿਆ ਜਾਂ ਪੱਕੀਆਂ ਸ਼ੈਵਾਂ 'ਚ ਆ ਗਿਆ। ਦੂਜੀ ਅਸੀਂ ਸਬਜ਼ੀ ਖਰੀਦਦੇ ਹਾਂ, ਅਸੀਂ ਆਪਣੇ ਰੋਜ਼ ਬਰੋਜ਼ ਦੇ ਕੰਮਾਂ ਲਈ ਚੀਜ਼ਾਂ ਖਰੀਦਦੇ ਹਾਂ, ਉਹਨੂੰ ਤੁਸੀਂ ਕਹਿ ਸਕਦੇ ਹੋ ਉਹ ਕੱਚੀ ਜਿਹੜੀ ਹੈ ਉਹ ਕੰਜ਼ੰਪਸ਼ਨ ਹੈ ਜਾਂ ਉਹ ਡਿਸਪੈਂਸੇਬਲ ਕੰਜ਼ੰਪਸ਼ਨ ਹੈ। ਇਸ ਪਹਿਲਾ ਹਿੱਸਾ ਹੋ ਗਿਆ ਕੰਜ਼ੰਪਸ਼ਨ ਕੌਮੀ ਆਮਦਨੀ ਦੇ ਵਿੱਚ। ਦੂਜਾ ਹਿੱਸਾ ਹੈ ਸਰਮਾਇਆਕਾਰੀ, ਯਾਨੀ ਸਰਮਾਇਆਕਾਰੀ ਮੁਲਕ ਦੇ ਵਿੱਚ ਕਿੰਨੀ ਹੋ ਰਹੀ ਹੈ। ਅਗਰ ਵੱਧ ਹੋ ਰਹੀ ਹੈ ਤੇ ਜਿਹੜੀ GDP ਵੱਧ ਹੋਏਗਾ, ਅਗਰ ਘੱਟ ਹੋ ਰਹੀ ਹੈ ਤੇ ਘੱਟ ਹੋਏਗਾ। ਇਸ ਤੋਂ ਬਾਅਦ ਤੀਸਰਾ ਜਿਹੜਾ ਦੂਜਾ ਆ ਗਿਆ ਸਰਮਾਇਆਕਾਰੀ, ਤੀਸਰਾ ਹਿੱਸਾ ਆ ਗਿਆ ਹਕੂਮਤ, ਯਾਨੀ ਹਕੂਮਤ ਦਾ ਖਰਚ, ਕਿ ਹਕੂਮਤ ਕਿੰਨਾ ਖਰਚ ਕਰਦੀ ਹੈ ਔਰ ਕਿੰਨਾ ਜ਼ਿਆਦਾ ਖਰਚ ਕਰਦੀ ਹੈ ਜਾਂ ਕਿੰਨਾ ਘੱਟ ਕਰਦੀ ਹੈ। ਉਹਦੇ ਨਾਲ ਵੀ ਜਿਹੜੀ ਕੁੱਲ ਆਮਦਨੀ ਹੈ ਉਹ ਵੱਧਦੀ ਜਾਂ ਘਟਦੀ ਹੈ। ਔਰ ਚੌਥਾ ਹਿੱਸਾ ਹੈਗਾ ਕਿ ਜਿਹੜਾ ਤੁਹਾਡੀਆਂ ਬਰਾਮਦਾਤ ਤੇ ਦਰਾਮਦਾਤ ਦੇ ਵਿੱਚ ਫਰਕ ਹੈ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਜਿਵੇਂ ਪਾਕਿਸਤਾਨ ਕਰਦਾ ਹੈ ਕਿ ਪਾਕਿਸਤਾਨ ਦੀਆਂ ਜਿਹੜੀਆਂ ਬਰਾਮਦਾਤ ਨੇ ਉਹ ਤੇ ਹੈਗੀਆਂ ਨੇ 63 ਬਿਲੀਅਨ ਡਾਲਰ, 23 ਬਿਲੀਅਨ ਡਾਲਰ, 23 ਬਿਲੀਅਨ ਡਾਲਰ, ਔਰ ਉਹਦੀਆਂ ਜਿਹੜੀਆਂ ਦਰਾਮਦਾਤ ਨੇ ਉਹ 61 ਬਿਲੀਅਨ ਡਾਲਰਸ ਨੇ, 61 ਬਿਲੀਅਨ ਡਾਲਰਸ ਨੇ। ਇਹਦਾ ਮਤਲਬ ਇਹ ਹੋਇਆ ਕਿ ਇਹ ਕੋਈ ਵਿੱਚ ਇਹਦਾ ਜਿਹੜਾ ਫਰਕ ਹੈ ਉਹ ਕੋਈ ਜਿੰਨਾ ਵੀ ਹੈਗਾ ਹੈ ਉਹ ਜਿਹੜਾ ਉਹ ਮੁਲਕ ਦੀ ਉਹ ਤੁਹਾਡਾ ਘਾਟਾ ਹੈ ਜਾਂ ਉਹ ਤੁਹਾਨੂੰ ਘਾਟਾ ਪੈ ਗਿਆ ਜਿਹੜਾ ਤੁਸੀਂ ਪੂਰਾ ਕਰਨਾ ਹੈ। ਤੁਹਾਡੀ ਮੁਲਕ ਦੀ ਦੌਲਤ ਉਨੀ ਘਟ ਗਈ ਹੈ। ਸੋ ਲਿਹਾਜ਼ਾ ਗੱਲ ਇਹ ਹੋਈ ਕਿ 4 ਹਿੱਸੇ ਨੇ, ਯਾਨੀ ਪਹਿਲੀ ਵਰਤੋਂ ਕੰਜ਼ੰਪਸ਼ਨ, ਦੂਜੀ ਸਰਮਾਇਆਕਾਰੀ, ਤੀਜੀ ਹਕੂਮਤੀ ਖਰਚੇ, ਤੇ ਚੌਥੀ ਜਿਹੜੀ ਹੈ ਉਹ ਬਰਾਮਦਾਤ ਤੇ ਦਰਾਮਦਾਤ ਦਾ ਜਿਹੜਾ ਫਰਕ ਹੈ। ਅਗਰ ਉਹ ਪੋਜ਼ਿਟਿਵ ਹੈ ਤੇ ਤੁਹਾਡੀ ਆਮਦਨੀ ਵੱਧਦੀ ਹੈ, ਅਗਰ ਨੈਗੇਟਿਵ ਹੈ ਤੇ ਤੁਹਾਡੀ ਆਮਦਨੀ ਘਟਦੀ ਹੈ। ਹੁਣ ਸਭ ਤੋਂ ਪਹਿਲੇ ਗੱਲ ਕਰੀਏ ਵਰਤੋਂ ਦੇ ਉੱਤੇ, ਕੰਜ਼ੰਪਸ਼ਨ ਦੇ ਉੱਤੇ। ਕੰਜ਼ੰਪਸ਼ਨ ਜਿਹੜੀ ਹੈ ਉਹ ਭਾਵੇਂ ਡਿਊਰੇਬਲ ਚੀਜ਼ਾਂ ਦੀ, ਪੱਕੀਆਂ ਚੀਜ਼ਾਂ ਦੀ ਹੋਵੇ ਜਾਂ ਕੱਚੀਆਂ ਚੀਜ਼ਾਂ ਦੀ ਹੁੰਦੀ ਹੋਵੇ, ਉਹਦਾ ਇੱਕ ਪੂਰਾ ਹਿੱਸਾ ਮੁਆਸ਼ਿਆਤ ਦੇ ਵਿੱਚ ਯਾਨੀ ਮੁਲਕ ਦੀ ਕੌਮੀ ਆਮਦਨੀ ਦੇ ਵਿੱਚ ਹੁੰਦਾ ਹੈ। ਅਮਰੀਕਾ ਦੇ ਵਿੱਚ ਇਹ ਕੋਈ 70% ਸੀ, ਜਿਹੜੀ ਕੌਮੀ ਆਮਦਨ ਦਾ ਹਿੱਸਾ 70% ਜਿਹੜਾ ਸੀ ਉਹ ਕੰਜ਼ੰਪਸ਼ਨ ਸੀ, ਯਾਨੀ ਲੋਕੀ ਮੁਖਤਲਿਫ ਲੋੜ ਦੀਆਂ ਚੀਜ਼ਾਂ ਖਰੀਦਦੇ ਨੇ ਔਰ ਲੋੜ ਦੀਆਂ ਚੀਜ਼ਾਂ ਵੇਚਦੇ ਨੇ। ਤਾਂ ਕੰਜ਼ੰਪਸ਼ਨ ਜਿਹੜੀ ਹੈ ਉਹ ਕੋਈ 70% ਸੀ। ਇਸ ਤੋਂ ਬਾਅਦ ਹੈਗੀ ਹੈ ਸਰਮਾਇਆਕਾਰੀ, ਯਾਨੀ ਮਤਲਬ ਇਹ ਹੈ ਕਿ ਜਿਹੜਾ ਯਾਨੀ ਸਰਮਾਇਆਦਾਰੀ ਨਿਜ਼ਾਮ ਦੇ ਵਿੱਚ ਜਿਹੜਾ ਸਰਮਾਇਆਦਾਰ ਹੈ ਉਹ ਪੈਦਾਵਾਰ ਦਾ ਮੁਨਾਫਾ ਲੈ ਕੇ, ਜਿਹੜਾ ਵੀ ਉਹਦਾ ਮੁਨਾਫਾ ਹੁੰਦਾ ਹੈ ਉਹਨੂੰ ਲੈ ਕੇ ਉਹ ਦੁਬਾਰਾ ਇਨਵੈਸਟ ਕਰਦਾ ਹੈ। ਉਹਦੀ ਇਨਵੈਸਟਮੈਂਟ ਵੀ ਜਿਵੇਂ ਕੰਜ਼ੰਪਸ਼ਨ ਦੇ 2 ਹਿੱਸੇ ਨੇ, ਉਹਦੀ ਕੰਜ਼ੰਪਸ਼ਨ ਉਹਦੀ ਵੀ ਜਿਹੜੀ ਇਨਵੈਸਟਮੈਂਟ ਵੀ ਹੈ ਉਹਦੇ ਵੀ ਤੁਸੀਂ 2 ਹਿੱਸੇ ਬਣਾ ਸਕਦੇ ਹੋ। ਇੱਕ ਤੇ ਇਹ ਹੈ ਕਿ ਜਿਹੜੀ ਉਹ ਵੱਡੀ ਫੈਕਟਰੀਆਂ ਜ਼ਮੀਨ ਦੇ ਉੱਤੇ ਲਾਉਂਦਾ ਹੈ, ਮਸ਼ੀਨਾਂ ਲਾਉਂਦਾ ਹੈ, ਇੱਕ ਤੇ ਉਹ ਹੋ ਗਈ, ਇਹਨੂੰ ਤੁਸੀਂ ਪੱਕੀ ਇਨਵੈਸਟਮੈਂਟ ਕਹਿ ਸਕਦੇ ਹੋ। ਦੂਜੀ ਕੱਚੀ ਹੈ ਜਿਹੜੀ ਕਿ ਉਹ ਜਦੋਂ ਪੈਦਾ ਕਰ ਲੈਂਦਾ ਹੈ ਤੇ ਫਿਰ ਉਹਨੂੰ ਵੇਚਣ ਦੇ ਮਰਹਲੇ ਦੇ ਵਿੱਚੋਂ ਗੁਜ਼ਰਦਾ ਹੈ, ਜਾਂ ਉਹ ਖਾਮ ਮਾਲ ਖਰੀਦਦਾ ਹੈ, ਜਾਂ ਜਿਹੜਾ ਵਪਾਰੀ ਹੈ ਉਹਨੇ ਜਿਹੜਾ ਪੈਸਾ ਲਾਇਆ ਹੁੰਦਾ ਹੈ। ਇਸ ਤਰੀਕੇ ਦੇ ਨਾਲ ਇਹਨੂੰ ਸਮਝ ਲਓ ਕਿ ਇਹ ਕੱਚੀ ਸਰਮਾਇਆਦਾਰੀ। ਲੇਕਿਨ ਦੂਜਾ ਹਿੱਸਾ ਆ ਗਿਆ ਸਰਮਾਇਆਕਾਰੀ ਦਾ। ਤੀਜਾ ਹਿੱਸਾ ਆ ਗਿਆ ਹਕੂਮਤ ਦਾ। ਹਕੂਮਤ ਕਿੰਨਾ ਖਰਚ ਕਰਦੀ ਹੈ। ਹਕੂਮਤ, ਤੁਹਾਨੂੰ ਪਤਾ ਹੈ ਕਿ ਹਕੂਮਤ ਦਾ ਜਿਹੜਾ ਜ਼ਰੀਆ ਹੁੰਦਾ ਹੈ ਉਹ ਟੈਕਸ ਹੁੰਦਾ ਹੈ, ਔਰ ਉਹ ਟੈਕਸ ਲੈ ਕੇ ਤੇ ਉਹ ਟੈਕਸਾਂ ਤੋਂ ਜਿਹੜੀ ਰਕਮ ਇਕੱਠੀ ਹੁੰਦੀ ਹੈ ਤੇ ਉਹਦੇ ਨਾਲ ਉਹ ਹਕੂਮਤ ਖਰਚਾ ਕਰਦੀ ਹੈ।
ਲੇਕਿਨ ਆਮ ਤੌਰ ਤੇ ਉੱਤੇ ਜਿਹੜੀਆਂ ਹਕੂਮਤਾਂ ਨੇ ਉਹ ਟੈਕਸਾਂ ਤੋਂ ਵੱਧ ਖਰਚ ਕਰਦੀਆਂ ਨੇ, ਜਿਹਨੂੰ ਕਿ ਅਸੀਂ ਖਸਾਰਾ ਕਹਿੰਦੇ ਆ ਜਾਂ ਡੈਫਿਸਿਟ ਕਹਿੰਦੇ ਆ। ਪਰ ਉਹ ਜਿਸ ਵੇਲੇ ਉਹਦੀ ਇਨਕਮ ਤੈਅ ਹੋ ਰਹੀ ਹੈ, ਯਾਨੀ ਜਦੋਂ ਇਨਕਮ ਮਿਥੀ ਜਾ ਰਹੀ ਹੈ, ਤੇ ਗਵਰਨਮੈਂਟ ਸਪੈਂਡਿੰਗ ਜਿਹੜੀ ਹੈ ਜਾਂ ਹਕੂਮਤੀ ਖਰਚ ਜਿਹੜਾ ਹੈ ਉਹਦਾ ਵਾਧਾ ਮੁਸਬਤ ਹੋਏਗਾ, ਉਹਦਾ ਘਾਟਾ ਜਿਹੜਾ ਹੈ ਉਹ ਮੰਫੀ ਹੋਏਗਾ। ਇਸੇ ਤਰ੍ਹਾਂ ਜਿਹੜੀ ਚੌਥਾ ਹਿੱਸਾ ਹੈਗਾ ਉਹ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਦਰਾਮਦਾਤ ਤੇ ਬਰਾਮਦਾਤ ਨੇ। ਅਗਰ ਤੁਹਾਡੀਆਂ ਬਰਾਮਦਾਤ ਜਿਹੜੀਆਂ ਤੁਸੀਂ ਬਾਹਰ ਚੀਜ਼ਾਂ ਵੇਚਦੇ ਹੋ ਵੱਧ ਜਾਣ ਔਰ ਜਿਹੜੀਆਂ ਬਾਹਰੋਂ ਮੰਗਵਾਉਂਦੇ ਹੋ ਘਟ ਜਾਂਦੀਆਂ ਨੇ, ਤੇ ਤੁਹਾਡਾ ਜ਼ਾਹਰ ਗੱਲ ਹੈ ਕਿ ਤੁਹਾਡੇ ਕੋਲ ਵਾਧੂ ਆ ਜਾਏਗਾ, ਜਿਹਨੂੰ ਅਸੀਂ ਕਹਿੰਦੇ ਸਰਪਲਸ ਆ ਜਾਏਗਾ ਔਰ ਤੁਹਾਡੀ ਕੌਮੀ ਆਮਦਨ ਵੱਧ ਜਾਏਗੀ। ਅਗਰ ਉਹ ਤੁਹਾਡੀਆਂ ਦਰਾਮਦਾਤ ਵੱਧ ਜਾਂਦੀਆਂ ਨੇ ਔਰ ਬਰਾਮਦਾਤ ਘਟ ਜਾਂਦੀਆਂ ਨੇ, ਤੁਸੀਂ ਬਾਹਰੋਂ ਬਹੁਤੀਆਂ ਚੀਜ਼ਾਂ ਲੈਂਦੇ ਹੋ, ਬਾਹਰ ਭੇਜਦੇ ਘੱਟ ਹੋ, ਤੇ ਤੁਹਾਡੀ ਕੌਮੀ ਆਮਦਨੀ ਜਿਹੜੀ ਹੈ ਉਹ ਘੱਟ ਹੋ ਜਾਏਗੀ। ਅੱਛਾ, ਹੁਣ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜੀ ਪਹਿਲਾ ਹਿੱਸਾ ਹੈਗਾ, ਮੈਂ ਤੁਹਾਨੂੰ ਕਿਹਾ ਸੀਗਾ ਕਿ ਵਰਤੋਂ ਜਾਂ ਕੰਜ਼ੰਪਸ਼ਨ। ਅੱਛਾ, ਹੁਣ ਇਹ ਬਹੁਤ ਅਹਿਮ ਹਿੱਸਾ ਹੈ। ਇਹ ਵੈਸੇ ਤੇ ਆਮ ਤੌਰ ਦੇ ਉੱਤੇ ਕਾਂਸਟੈਂਟ ਰਹਿੰਦਾ ਹੈ, ਮਤਲਬ ਇਹ ਮਿਥਿਆ ਮਥਾਇਆ ਹੁੰਦਾ ਹੈ ਕਿ ਕਿੰਨਾ ਕੁ ਹੁੰਦਾ ਆਮ ਤੌਰ ਦੇ ਉੱਤੇ। ਜੇ ਤੁਸੀਂ 10-20 ਸਾਲਾਂ ਦਾ ਦੀ ਸਟੱਡੀ ਕਰੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਕ ਖਾਸ ਪੋਰਸ਼ਨ ਹੈ ਜਿਹੜਾ ਕਿ ਕੰਜ਼ੰਪਸ਼ਨ ਵਿੱਚ ਜਾ ਰਿਹਾ ਹੈ। ਲੇਕਿਨ ਇਹ ਜਿਹੜੀ ਕੰਜ਼ੰਪਸ਼ਨ ਹੈ ਇਹਦੇ ਵਿੱਚ ਘਾਟਾ ਤੇ ਵਾਧਾ ਵੀ ਹੋ ਸਕਦਾ ਹੈ ਔਰ ਉਹ ਹਾਲਾਤ ਦੇ ਨਾਲ ਬਦਲ ਸਕਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ, ਹੁਣ ਕਰੋਨਾ ਵਾਇਰਸ ਆਈ ਹੈ। ਕਰੋਨਾ ਵਾਇਰਸ ਦੇ ਵਿੱਚ ਲੋਕਾਂ ਦੀ ਆਮਦਨੀ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਦੀ ਆਮਦਨੀ ਮੁੱਕ ਗਈ ਹੈ। ਉਹ ਜਦੋਂ ਉਹਨਾਂ ਦੀ ਆਮਦਨੀ ਮੁੱਕੀ ਹੈ ਤੇ ਉਹ ਚੀਜ਼ਾਂ ਨਹੀਂ ਖਰੀਦ ਸਕਦੇ। ਇਸ ਵਾਸਤੇ ਇਹ ਮਤਲਬ ਹੋਇਆ ਕਿ ਚੀਜ਼ਾਂ ਦੀ ਜਿਹੜੀ ਮੰਗ ਹੈ ਉਹ ਘੱਟ ਹੋ ਗਈ, ਕੰਜ਼ੰਪਸ਼ਨ ਘੱਟ ਹੋ ਗਈ। ਜਦੋਂ ਉਹ ਕੰਜ਼ੰਪਸ਼ਨ ਘੱਟ ਹੋ ਜਾਏਗੀ ਤੇ ਪਿੱਛੋਂ ਪੈਦਾਵਾਰ ਵੀ ਉਹਦੀ ਘੱਟ ਹੋ ਜਾਏਗੀ। ਠੀਕ ਹੈ ਨਾ ਜੀ। ਤੇ ਇਹ ਇਸੇ ਵਾਸਤੇ ਇਹ ਜਿਹੜਾ ਅਮਰੀਕੀ ਹਕੂਮਤ ਨੇ $600 ਬੇਰੁਜ਼ਗਾਰਾਂ ਨੂੰ ਹਫ਼ਤੇ ਦਾ ਦੇਣਾ ਸ਼ੁਰੂ ਕੀਤਾ ਸੀ ਪਿਛਲੇ ਮਹੀਨਿਆਂ ਦੇ ਵਿੱਚ। ਉਹ ਜਿਹੜੇ ਪੈਸੇ ਉਹਨਾਂ ਨੂੰ ਆਪਣਾ ਦਿੱਤੇ ਜਾਂਦੇ ਸਨ ਆਮ ਬੇਰੁਜ਼ਗਾਰ ਮਜ਼ਦੂਰਾਂ ਨੂੰ, ਉਹਦੀ ਵਜ੍ਹਾ ਤੋਂ ਅਮਰੀਕਾ ਦੇ ਵਿੱਚ ਜਿਹੜੀ ਮੁਆਸ਼ੀ ਜਿਹੜੀ ਡਿਮਾਂਡ ਹੈ ਚੀਜ਼ਾਂ ਦੀ ਉਹ ਘੱਟ ਨਹੀਂ ਹੋਈ ਜ਼ਿਆਦਾ। ਅਗਰ ਉਹ ਨਾ ਦਿੰਦੇ ਤੇ ਉਹਦੀ ਮੁਆਸ਼ੀ ਡਿਮਾਂਡ ਹੋਰ ਵੀ ਘਟ ਜਾਣੀ ਸੀ। ਯਾਨੀ ਮਤਲਬ ਇਹ ਹੈ ਕਿ ਮੁਆਸ਼ੀਆ ਦਾ ਹੋਰ ਬਹੁਤਾ ਹੀ ਭੈੜਾ ਹਾਲ ਪੱਠਾ ਬਹਿਣਾ ਸੀਗਾ। ਇਹ ਹੁਣ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੈ ਕਿ ਹੁਣ ਉਹਨਾਂ ਨੇ ਅੱਗੇ ਨਹੀਂ ਕੀਤਾ ਤੇ ਇਹਦਾ ਅਸਰ ਅਗਰ ਨਹੀਂ ਹੁੰਦਾ ਤੇ ਇਹਦਾ ਅਸਰ ਜਿਹੜਾ ਹੈ ਉਹ ਚੰਦ ਮਹੀਨਿਆਂ ਦੇ ਵਿੱਚ ਸਾਹਮਣੇ ਆ ਜਾਏਗਾ ਕਿ ਕਿਉਂਕਿ ਲੋਕਾਂ ਕੋਲ ਪੈਸੇ ਨਹੀਂ ਹੈਗੇ ਤੇ ਲੋਕੀ ਕੰਜ਼ਿਊਮ ਨਹੀਂ ਕਰ ਰਹੇ, ਲੋਕੀ ਚੀਜ਼ਾਂ ਦੀਆਂ ਵਰਤੋਂ ਘਟਾ ਰਹੇ ਨੇ, ਘੱਟ ਖਰੀਦ ਰਹੇ ਨੇ। ਇਸ ਲਈ ਜਿਹੜੀ ਮੁਆਸ਼ੀਆਤ ਦੀ ਕੁੱਲ ਪੈਦਾਵਾਰ ਹੈ GDP ਹੈ ਉਹ ਥੱਲੇ ਆ ਜਾਏਗੀ। ਦੂਜਾ ਹਿੱਸਾ ਹੈਗਾ ਸਰਮਾਇਆਕਾਰੀ ਦਾ। ਸੋ ਸਰਮਾਇਆਕਾਰੀ ਜਿਹੜੀ ਹੈ ਉਹਦੇ ਵੀ ਕਈ ਕਾਰਨ ਨੇ। ਹੁਣ ਮਿਸਾਲ ਦੇ ਤੌਰ ਦੇ ਉੱਤੇ ਇਹ ਹੈ ਕਿ ਜੇ ਫਰਜ਼ ਕਰੋ ਜਿਹੜਾ ਸਰਮਾਇਆਦਾਰ ਹੈ ਉਹ ਮੁਨਾਫਾ ਨਹੀਂ ਕਮਾ ਰਿਹਾ, ਜਿਵੇਂ ਕਿ ਇਹ ਕਰੋਨਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਗਰ ਲੋਕੀ ਚੀਜ਼ਾਂ ਨਹੀਂ ਖਰੀਦਦੇ ਤੇ ਉਹਦੀਆਂ ਚੀਜ਼ਾਂ ਨਹੀਂ ਵਿਕਦੀਆਂ ਤੇ ਉਹਦਾ ਮੁਨਾਫਾ ਘਟ ਜਾਏਗਾ। ਤੇ ਜਦੋਂ ਉਹਦਾ ਮੁਨਾਫਾ ਘਟ ਜਾਏਗਾ ਤਾਂ ਸਰਮਾਇਆਕਾਰੀ ਵੀ ਨਹੀਂ ਕਰੇਗਾ। ਇਹ ਖੈਰ ਸਰਮਾਇਆਕਾਰੀ ਕਈਆਂ ਹੋਰ ਵਜ੍ਹਾ ਨਾਲ ਵੀ ਹੁੰਦੀ ਹੈ, ਇਹਦੀ ਸਿਰਫ ਇਹੋ ਹੀ ਵਜ੍ਹਾ ਨਹੀਂ ਹੁੰਦੀ। ਉਹ ਬਹੁਤ ਪੇਚੀਦਾ ਮਾਮਲਾ, ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ। ਸਿੱਧੀ ਸਮਝੋ ਕਿ ਜਿਹੜੀ ਸਰਮਾਇਆਕਾਰੀ ਹੈ ਉਹ ਮੁਨਾਫੇ ਨਾਲ ਹੁੰਦੀ ਹੈ ਔਰ ਉਹ ਮੁਨਾਫਾ ਕਮਾਉਣ ਲਈ ਹੁੰਦੀ ਹੈ। ਤੇ ਉਹ ਜੇ ਜਿਹੜਾ ਸਰਮਾਇਆਕਾਰ ਦਾ ਮੁਨਾਫਾ ਨਾ ਵਧੇ ਤੇ ਉਹ ਸਰਮਾਇਆਕਾਰੀ ਨਹੀਂ ਕਰਦਾ ਤੇ ਇਸ ਲਈ ਉਹਦੀ ਜਿਹੜੀ ਉਸ ਮੁਲਕ ਦੀ ਜਦੋਂ ਉਹ ਸਰਮਾਇਆਕਾਰੀ ਘੱਟ ਕਰਦੇ ਨੇ ਸਰਮਾਇਆਕਾਰ ਤੇ ਉਹਦੀ ਆਮਦਨੀ ਘਟ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਹਕੂਮਤੀ ਖਰਚਾ ਜਿਹੜਾ ਹੈ ਉਹ ਅਗਰ ਵੱਧ ਹੋ ਗਿਆ ਤੇ ਤੁਹਾਡੀ ਜਿਹੜੀ GDP ਹੈ ਉਹ ਵੱਧ ਹੋ ਜਾਏਗੀ। ਮਿਸਾਲ ਦੇ ਤੌਰ ਦੇ ਉੱਤੇ ਅਗਰ ਇਹ ਜਿਹੜੀ ਆਪਣਾ ਹਕੂਮਤ ਅਮਰੀਕਾ ਜਿਹੜੀ ਹੈ ਇਹ ਜਿਹੜੀ ਵੱਧ ਖਰਚ ਕਰ ਰਹੀ ਹੈ ਇਹ ਬੇਰੁਜ਼ਗਾਰਾਂ ਦੇ ਉੱਤੇ ਤੇ ਬਾਕੀਆਂ ਲੋਕਾਂ ਦੇ ਉੱਤੇ ਜਿਹੜਾ $3 ਟ੍ਰਿਲੀਅਨ ਇਹਨਾਂ ਨੇ ਖਰਚ ਕੀਤਾ ਹੈ। ਹਾਲਾਂਕਿ ਇਹ ਇਹਨਾਂ ਨੇ ਉਧਾਰ ਡੈਫਿਸਿਟ ਤੇ ਲੈ ਕੀਤਾ ਹੈ, ਲੇਕਿਨ ਇਹਦੇ ਨਾਲ ਜਿਹੜੀ ਹੈ ਉਹ ਟੋਟਲ ਜਿਹੜੀ ਕੌਮੀ ਪੈਦਾਵਾਰ ਹੈ ਜਾਂ ਕੌਮੀ ਆਮਦਨੀ ਜਿਹੜੀ ਹੈ ਉਹ ਵੱਧ ਦਿਖਾਈ ਜਾਵੇਗੀ, ਉਹ ਘੱਟ ਨਹੀਂ ਦਿਖਾਈ ਜਾਏਗੀ। ਇਸੇ ਤਰੀਕੇ ਦੇ ਨਾਲ ਤੁਸੀਂ ਵੇਖ ਲਓ ਕਿ ਦਰਾਮਦਾਤ ਤੇ ਬਰਾਮਦਾਤ ਦਾ ਸਿਲਸਿਲਾ। ਤੁਸੀਂ
ਅਮਰੀਕਾ ਦੀ ਮਿਸਾਲ ਲੈ ਲਓ ਕਿ ਉਹਦਾ ਚੀਨ ਦੇ ਨਾਲ ਬਹੁਤ ਵੱਡਾ ਡੈਫਿਸਿਟ ਹੈ। ਚੀਨ ਦੇ ਉੱਤੋਂ ਚੀਜ਼ਾਂ ਜ਼ਿਆਦਾ ਖਰੀਦੀਆਂ ਜਾਂਦੀਆਂ ਨੇ, ਉਹਨਾਂ ਕੋਲ ਵੇਚੀਆਂ ਘੱਟ ਜਾਂਦੀਆਂ ਨੇ। ਇਸ ਵਾਸਤੇ ਚੀਨ ਜਿਹੜਾ ਹੈ ਉਹਦੇ ਕੋਲ ਦੌਲਤ ਬਹੁਤ ਜ਼ਿਆਦਾ ਇਕੱਠੀ ਹੁੰਦੀ ਜਾਂਦੀ ਹੈ, ਇਕੱਠੀ ਹੋ ਗਈ ਔਰ ਇਕੱਠੀ ਹੋ ਰਹੀ ਹੈ। ਔਰ ਅਮਰੀਕਾ ਜਿਹੜਾ ਉਹਦੇ ਵਿੱਚ ਜਿਹੜਾ ਖਸਾਰਾ ਹੈ ਬਜਟ ਦਾ ਔਰ ਟ੍ਰੇਡ ਦਾ, ਦੋਵਾਂ ਦਾ ਜਿਹੜਾ ਖਸਾਰਾ ਹੈ ਉਹ ਵੱਧ ਰਿਹਾ ਹੈ ਔਰ ਵੱਧਦਾ ਚਲਾ ਗਿਆ ਹੈ। ਉਹ ਹੁਣ ਮੇਰਾ ਖਿਆਲ ਹੈ ਕਿ ਵੱਧ ਕੇ ਤੇ ਹੁਣ ਕੋਈ 21 ਟ੍ਰਿਲੀਅਨ ਡਾਲਰ ਹੋ ਗਿਆ ਹੈ ਇਹਨਾਂ ਦਾ, ਜਿਹੜਾ ਅਮਰੀਕਾ ਦਾ ਖਸਾਰਾ ਜਿਹੜਾ ਹੈਗਾ। ਤੇ ਇਸ ਵਾਸਤੇ ਇਹਦੇ ਫੌਰੀ ਤੌਰ ਦੇ ਉੱਤੇ ਤੇ ਇਹਦਾ ਅਸਰ ਨਹੀਂ ਨਜ਼ਰ ਆਉਂਦਾ ਅਮਰੀਕਾ ਦੇ ਵਿੱਚ। ਉਹਦੀ ਹੋਰ ਵਜੂਹਾਤ ਨੇ। ਪਾਕਿਸਤਾਨ ਅਗਰ ਇਹ ਮੁਲਕ ਦੇ ਵਿੱਚ ਹੋਵੇ ਤਾਂ ਉੱਥੇ ਫੌਰੀ ਤੌਰ 'ਤੇ ਨਜ਼ਰ ਆ ਜਾਂਦਾ ਹੈ, ਇੱਥੇ ਨਹੀਂ ਨਜ਼ਰ ਆਉਂਦਾ। ਉਹਦੀ ਵਜ੍ਹਾ ਹੋਰ ਹੈ, ਉਹ ਅਸੀਂ ਗੱਲ ਕਰਾਂਗੇ ਬਾਅਦ ਦੇ ਵਿੱਚ ਕਿ ਉਹ ਕਿਉਂ ਫੌਰੀ ਤੌਰ 'ਤੇ ਨਹੀਂ ਹੁੰਦਾ। ਪਰ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਸਿੰਪਲ ਰੱਖਣਾ ਚਾਹੁੰਦਾ ਸਾਂ ਕਿ ਜਦੋਂ ਵੀ ਤੁਸੀਂ GDP ਨੂੰ ਕੈਲਕੂਲੇਟ ਕਰਦੇ ਹੋ, ਗ੍ਰੋਸ ਡੋਮੈਸਟਿਕ ਪ੍ਰੋਡਕਟ ਨੂੰ ਕੈਲਕੂਲੇਟ ਕਰਦੇ ਹੋ, ਮੁਲਕ ਦੀ ਆਮਦਨੀ ਨੂੰ ਜਦੋਂ ਤੁਸੀਂ ਜਮ੍ਹਾਂ ਕਰਦੇ ਹੋ ਤੇ ਉਹ 4 ਹਿੱਸਿਆਂ 'ਚ ਹੁੰਦੀ ਹੈ। ਮੈਂ ਫਿਰ ਦੁਹਰਾ ਰਿਹਾ ਹਾਂ, ਪਹਿਲੀ ਵਰਤੋਂ ਕੰਜ਼ੰਪਸ਼ਨ ਕਿੰਨੀ ਹੈ, ਦੂਜੀ ਸਰਮਾਇਆਕਾਰੀ ਕਿੰਨੀ ਹੈ, ਤੀਜੀ ਹਕੂਮਤ ਦੇ ਕੀ ਖਰਚੇ ਨੇ, ਤੇ ਚੌਥੀ ਜਿਹੜੀ ਬਰਾਮਦਾਤ ਤੇ ਦਰਾਮਦਾਤ ਦਾ ਕੀ ਫਰਕ ਹੈ। ਅੱਛਾ, ਇਹ ਤੇ ਇੱਕ ਗੱਲ ਹੋ ਗਈ। ਹੁਣ ਮੈਂ ਇੱਥੇ ਇਹ ਗੱਲ ਵੀ ਕਰਦਾ ਜਾਵਾਂ ਕਿ ਜਿਹੜਾ ਦੂਜੇ ਪਾਸਿਓਂ ਰਸਦ ਦਾ ਜਿਹੜਾ ਹੈ ਨਿਜ਼ਾਮ, ਉਹਦੇ ਵਿੱਚ ਜਿਹੜਾ ਹੈ ਜਿਹੜੀ ਇਹ ਤੇ ਡਿਮਾਂਡ ਆ ਗਈ ਨਾ। ਹੁਣ ਅਗਰ ਤੁਸੀਂ ਦੂਜੇ ਪਾਸਿਓਂ ਵੇਖੋ ਤੇ ਜਿਹੜੀ ਆਮਦਨੀ ਹੈ ਉਹ ਕੁੱਲ ਹੈਗੀ ਹੈ ਤੁਹਾਡੀ ਕੰਜ਼ੰਪਸ਼ਨ ਪਲੱਸ ਬਚਤਾਂ, ਜਿਹੜੀ ਤੁਸੀਂ ਬਚਾਈ, ਜਿਹੜੀ ਖਰਚ ਕਰਨ ਤੋਂ ਬਚਾ ਲਿਆ, ਜਿਹੜਾ ਰੱਖ ਲਿਆ ਉਹ ਹੈ। ਤੇ ਤੀਜਾ ਜਿਹੜੇ ਨੇ ਉਹ ਟੈਕਸ ਨੇ। ਇਹ ਦੂਜੀ ਸਾਈਡ ਆ ਉਹਦੀ। ਲੇਕਿਨ ਇਹਦੇ ਤੇ ਫਿਰ ਕਦੀ ਗੱਲ ਕਰਾਂਗੇ। ਅੱਜ ਤੁਸੀਂ ਇਹ ਪਹਿਲੇ ਜਿਹੜਾ ਮੈਂ ਦੱਸਿਆ ਹੈ GDP ਨੂੰ ਕੈਲਕੂਲੇਟ ਕਰਨ ਦਾ ਜਿਹੜਾ ਤਰੀਕਾ, ਅੱਜ ਤੁਸੀਂ ਇਸ ਤੋਂ ਤੱਕ ਹੀ ਰੱਖੋ ਤੇ ਇਹਦੇ ਉੱਤੇ ਤੁਸੀਂ ਜੇ ਕੋਈ ਸਵਾਲ ਹੋਵੇ ਤਾਂ ਪੁੱਛੋ, ਕਿਉਂਕਿ ਮੈਂ ਬਹੁਤੀ ਸਿੰਪਲਿਸਟਿਕ ਤਰੀਕੇ ਦੇ ਨਾਲ ਇਹਨੂੰ ਬਿਆਨ ਕੀਤਾ ਹੈ। ਔਰ ਇਹਦੇ ਉੱਤੇ ਜਿਹੜੇ ਹੋ ਸਕਦਾ ਮੁਆਸ਼ਿਆਤਦਾਨ ਜਿਹੜੇ ਨੇ ਉਹ ਕਹਿਣ ਕਿ ਬਹੁਤੀ ਸਾਦਾ ਹੈ, ਲੇਕਿਨ ਮੈਂ ਚਾਹੁੰਦਾ ਸਾਂ ਕਿ ਬਹੁਤੀ ਸਾਦਾ ਹੋਵੇ ਔਰ ਤੁਹਾਨੂੰ ਸਮਝ ਆਵੇ ਔਰ ਐਸੇ ਬੰਦਿਆਂ ਨੂੰ ਵੀ ਸਮਝ ਆਵੇ ਜਿਹੜੇ ਕਿ ਪ੍ਰੋਫੈਸ਼ਨਲ ਇਕਾਨੋਮਿਸਟ ਨਹੀਂ ਹੈਗੇ। ਪ੍ਰੋਫੈਸ਼ਨਲ ਇਕਾਨੋਮਿਸਟਾਂ ਨੂੰ ਤਾਂ ਮੈਂ ਕੀ ਸਮਝਾਉਣਾ, ਉਹਨਾਂ ਨੂੰ ਤਾਂ ਪਤਾ ਹੀ ਹੈ। ਇੱਥੇ ਬੇਸਿਕਲੀ ਅਸੀਂ ਉਹ ਗੱਲ ਕਰ ਰਹੇ ਹਾਂ ਕਿ ਜਿਹੜੀ ਆਮ ਲੋਕਾਂ ਦੀ ਸਮਝ 'ਚ ਨਹੀਂ ਆਉਂਦੀ, ਜਾਂ ਸਾਡੇ ਪੰਜਾਬੀ ਪੜਿਆਰਾਂ ਦੀ ਸਮਝ 'ਚ ਨਹੀਂ ਆਉਂਦੀ, ਜਾਂ ਆਉਂਦੀ ਹੈ ਤੇ ਘੱਟ ਆਉਂਦੀ ਹੈ, ਜਾਂ ਕਿਵੇਂ ਪੰਜਾਬੀ 'ਚ ਹੋਵੇ, ਉਹ ਅਸੀਂ ਗੱਲ ਕੀਤੀ ਹੈ। ਤੇ ਇਸ ਲਈ ਇਹ ਅਸੀਂ ਗੱਲ ਇੱਥੇ ਮੁਕਾਉਂਦੇ ਹਾਂ। ਹੁਣ ਅਗਲੀ ਵਾਰੀ ਵੇਖਣਾ ਹੈ ਕਿ ਮੈਂ ਇਹ ਤੇ ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਇਹ ਪ੍ਰੋਗਰਾਮ ਵੇਖ ਕੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਪੂਰੀ ਜਿਹੜੀ ਗੱਲ ਮੈਂ ਅੱਜ ਕੀਤੀ ਹੈ ਤੁਹਾਡੀ ਸਮਝ ਆਈ ਹੈ ਕਿ ਨਹੀਂ ਆਈ। ਇੱਕ ਗੱਲ। ਦੂਜੀ ਗੱਲ ਇਹ ਕਿ ਤੁਸੀਂ ਇਹ ਜਿਹੜੀਆਂ ਮੈਂ ਟਰਮਾਂ ਵਰਤੀਆਂ ਨੇ, ਇਹ ਜਿਹੜੀ ਹੈ ਇਹਨਾਂ ਦਾ ਬਦਲ ਜਿਹੜਾ ਹੈਗਾ, ਇਹਨਾਂ ਦਾ ਅਲਟਰਨੇਟਿਵ ਤੁਹਾਡੇ ਕੋਲ ਕੀ ਹੈ। ਮਿਸਾਲ ਦੇ ਤੌਰ ਤੇ ਕੰਜ਼ੰਪਸ਼ਨ ਦਾ ਕੀ ਤਰਜਮਾ ਕੀਤਾ ਜਾ ਸਕਦਾ, ਮੈਂ ਵਰਤੋਂ ਕੀਤਾ ਕੰਜ਼ੰਪਸ਼ਨ, ਤੁਸੀਂ ਕੀ ਕਰੋਗੇ ਇਹ ਦੱਸਿਓ। ਫਿਰ ਇਹ ਹੈ ਕਿ ਸਰਮਾਇਆਕਾਰੀ ਦੇ ਵਾਸਤੇ ਕੀ ਲਫ਼ਜ਼ ਵਰਤਿਆ ਜਾਏ। ਸਰਮਾਇਆਕਾਰੀ ਵੀ ਹੋ ਸਕਦਾ। ਹਕੂਮਤ ਤਾਂ ਖੈਰ ਠੀਕ ਹੈ, ਹਕੂਮਤ ਤਾਂ ਹਕੂਮਤ ਹੀ ਹੈ, ਖਰਚਾ ਹੈ। ਤੇ ਇਹ ਜਿਹੜੀ ਟਰਮੀਨੋਲੋਜੀ ਹੈ ਸਾਰੀ, ਇਹਦੇ ਤੇ ਤੁਸੀਂ ਮੈਨੂੰ ਅਗਰ ਤੁਸੀਂ ਕੋਈ ਸਲਾਹ ਦੇ ਸਕੋ ਤਾਂ ਤੁਹਾਡੀ ਮਿਹਰਬਾਨੀ ਹੈ। ਅਗਲੀ ਦਫਾ ਫਿਰ ਮੈਂ ਕਿਸੇ ਹੋਰ ਆਪਣਾ ਇਸੇ ਤਰੀਕੇ ਦੇ ਨਾਲ, ਜਿਵੇਂ ਅੱਜ ਮੈਂ GDP ਤੇ ਕੀਤਾ ਹੈ, ਇਸੇ ਤਰੀਕੇ ਨਾਲ ਹੀ ਮੈਂ ਅਗਲੀ ਵਾਰੀ ਕਿਸੇ ਹੋਰ ਐਸੇ ਪੱਖ ਤੇ ਗੱਲ ਕਰਾਂਗਾ ਜਿਹਨੂੰ ਤੁਸੀਂ ਆਲਰੇਡੀ ਥੋੜ੍ਹੇ ਬਹੁਤ ਜਾਣਦੇ ਹੋ ਜਾਂ ਸੁਣਿਆ, ਜਾਂ ਜਿਹਦੇ ਬਾਰੇ 'ਚ ਗੱਲਾਂ ਹੁੰਦੀਆਂ ਨੇ ਮੀਡੀਆ ਦੇ ਵਿੱਚ। ਚਲੋ ਜੀ, ਰੱਬ ਰੱਖ।